With your support, we can raise your voice globally. उन्होंने पगड़ी इशू नो बिल्कुल मतलब कि फ्रांस से राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ ਡੇਟ ਹੈਗੀ 29 ਜੂਨ 2016, 15 ਹਾੜ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਅੱਜ ਤੁਸੀਂ ਕਿਹੜੀਆਂ ਅਹਿਮ ਖਬਰਾਂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਜੂਨ ਮਹੀਨੇ ਦਾ ਜ਼ਿਕਰ ਕਰਦੇ ਹਾਂ ਜਿੱਥੇ ਅਸੀਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਬਾਬਾ ਬੰਦਾ ਸਿੰਘ ਬਹਾਦਰ ਔਰ ਉਹਨਾਂ ਦੇ ਸਾਥੀ 740 ਦੇ ਕਰੀਬ ਸਿੰਘਾਂ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ। ਉੱਥੇ ਇੱਕ ਅਹਿਮ ਵਾਕਿਆ ਹੈ ਜਿਹੜਾ ਠੀਕ ਅੱਜ, ਜਦੋਂ ਕਿ ਅਸੀਂ 29 ਜੂਨ ਨੂੰ ਗੱਲਬਾਤ ਕਰ ਰਹੇ ਹਾਂ, ਅੱਜ ਤੋਂ ਠੀਕ 177 ਸਾਲ ਪਹਿਲਾਂ ਹੋਇਆ। ਉਹ ਸੀ ਪੰਜਾਬ ਦੀ ਧਰਤੀ ਤੋਂ ਮਹਾਬਲੀ ਰਣਜੀਤ ਸਿੰਘ ਦੀ ਅਲਵਿਦਾ। ਬੇਸ਼ੱਕ ਹਰ ਇੱਕ ਦਾ ਸਫ਼ਰ ਜੀਵਨ ਦਾ, ਉਹਦਾ ਐਂਡ ਕਦੋਂ ਕਿੱਥੇ ਹੋਣਾ, ਕਬੀਰ ਕਿਉਂ ਜਾਣਾ, ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋਂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਲੇਕਿਨ ਜਿਨ੍ਹਾਂ ਦੀ ਜ਼ਿੰਦਗੀ ਕੌਮ ਦੇ ਲਈ, ਲੋਕਾਂ ਦੇ ਲਈ, ਜਾਂ ਜਿਨ੍ਹਾਂ ਦੇ ਜੀਵਨ ਨੇ ਕੁਛ ਫਰਕ ਪਾਇਆ ਹੁੰਦਾ ਹੈ ਆਲੇ ਦੁਆਲੇ ਦੇ ਵਿੱਚ, ਔਰ ਇਹ ਬੇਸ਼ੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਹੈ, ਕਬੀਰ ਬੀਚਕ ਗ੍ਰੰਥ ਦੇ ਵਿੱਚ ਇੱਕ ਸ਼ਲੋਕ ਹੈ ਕਬੀਰ ਜੀ ਦਾ, ਕਬੀਰ ਜਬ ਤੂੰ ਆਇਆ ਜਗਤ ਮੇਂ जग हसे तू रोए, ऐसी करनी कर चलो तू हंसे जग रोए। कि भी जदों असी दुनिया च आंदे हैं, बच्चे दे जन्म का ऐलाननामा ही बच्चे की कराई हुंदी है। पहला बच्चे की कराई जिहड़ी है कि भी ठीक है, तंदुरुस्त है। तो कबीर साहब याद करवाते हैं कि जदों नवीं आमद हुंदी है, चार चफेरे खड़े रिश्तेदार
ਮਾਪਿਓ ਭੈਣ ਭਰਾ ਵਧਾਈਆਂ ਦੇ ਰਹੇ ਹੁੰਦੇ ਨੇ, ਉਹ ਜੱਗ ਹੱਸ ਰਿਹਾ ਹੁੰਦਾ ਤੇ ਉਹ ਰੋਂਦਿਆਂ ਦੁਨੀਆ ਦੇ ਵਿੱਚ ਆਉਂਦਾ ਜੀ। ਔਰ ਜੀਵਨ ਤੁਹਾਡਾ ਐਸਾ ਹੋਣਾ ਚਾਹੀਦਾ ਵੀ ਜਦੋਂ ਤੁਸੀਂ ਇਸ ਦੁਨੀਆ ਤੋਂ ਵਿਦਾ ਹੋਵੋ ਤੁਸੀਂ ਖੁਸ਼ ਹੋਵੋ ਕਿ ਭਾਈ ਕਿ ਅਸੀਂ ਜਿਹੜਾ ਉੱਜਲ ਮੁਖ ਦੇ ਨਾਲ ਨਿਰੰਕਾਰ ਦੇ ਦਰਬਾਰ 'ਚ ਜਾ ਰਹੇ ਤੇ ਜਗ ਦੀਆਂ ਅੱਖਾਂ ਨਮ ਹੋਣ ਕਿ ਭਾਈ ਇਹ ਸਾਥੋਂ ਜੁਦਾ ਹੋ ਰਹੇ ਜੀ। ਔਰ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੂੰ ਸਾਥੋਂ ਵਿਛੜੇ 177 ਸਾਲ ਹੋਏ ਨੇ, ਉਹਨਾਂ ਦੀ ਪੰਜਾਬ ਦੀ ਧਰਤੀ ਦੇ ਉੱਤੇ ਆਮਦ ਬੇਸ਼ੱਕ ਜਦੋਂ ਅਸੀਂ ਉਹਨਾਂ ਦਾ 3-4 ਪੀੜ੍ਹੀਆਂ ਦਾ ਇਤਿਹਾਸ ਦੇਖਦੇ ਹਾਂ, 4-5 ਉਹਨਾਂ ਦੇ ਵੱਡੇ ਵਡੇਰੇ ਪਰਦਾਦੇ ਦੇ ਪਿਤਾ ਬਾਬਾ ਬੁੱਧ ਸਿੰਘ ਉਹਨਾਂ ਨੇ ਅੰਮ੍ਰਿਤਪਾਨ ਕੀਤਾ, ਫਿਰ ਉਹਨਾਂ ਦੇ ਬੇਟੇ ਨੌਧ ਸਿੰਘ ਉਹਨਾਂ ਨੇ ਵੀ ਜਿਹੜਾ ਜਦੋਂ ਵੀ ਉੱਥੇ ਲੋੜ ਪਈ ਪੰਥ ਨੂੰ ਉਹ ਮੋਹਰਲੀਆਂ ਸਫਾਂ ਦੇ ਵਿੱਚ ਹੋ ਕੇ ਜੂਝਦੇ ਰਹੇ। ਔਰ ਉਹਨਾਂ ਦੇ ਦਾਦਾ ਚੜ੍ਹਤ ਸਿੰਘ, ਜਦੋਂ ਅਸੀਂ 12 ਸਿੱਖ ਮਿਸਲਾਂ ਦਾ ਜ਼ਿਕਰ ਕਰਦੇ ਹਾਂ, ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਲਗਭਗ 10-12 ਸਾਲ ਬਿਲਕੁਲ ਸਨਾਟਾ ਛਾ ਜਾਂਦਾ ਹੈ। ਫਿਰ ਛੋਟੇ ਛੋਟੇ ਜੱਥੇ ਸਿੰਘਾਂ ਦੇ ਥਾਂ ਥਾਈਂ ਆਪਣੀ ਹੋਂਦ ਦਰਸਾਉਣੀ ਸ਼ੁਰੂ ਕਰਦੇ ਨੇ। 1930 ਤੱਕ ਪਹੁੰਚਦੇ ਆ, ਨਵਾਬ ਕਪੂਰ ਸਿੰਘ ਦੀ ਅਗਵਾਈ ਥੱਲੇ ਪੰਥ ਸੰਗਠਿਤ ਹੋਣਾ ਸ਼ੁਰੂ ਹੁੰਦੇ ਜੀ। ਔਰ ਇਹ ਉਹੀ ਪੀਰੀਅਡ ਹੈ ਕਿ ਜਗੀਰੀ ਦੀ ਆਫਰ ਆਂਦੀ ਹੈ ਔਰ ਨਵਾਬੀ ਕਲੈਕਟਿਵ ਪੰਥ ਦੇ ਰੂਪ 'ਚ ਜਾਂ ਪੰਥ ਦੇ ਹੁਕਮ ਤੇ ਕਪੂਰ ਸਿੰਘ ਲੈਂਦੇ ਨੇ। ਪਰ ਇਸ ਦੇ ਨਾਲ ਨਾਲ ਫਿਰ ਅਸੀਂ ਦੇਖਦੇ ਹਾਂ ਕਿ 1740 ਤੱਕ ਪਹੁੰਚਦੇ ਹਾਂ ਜਦੋਂ ਕਿ ਹਾਲਾਤ ਬਦਲਣੇ ਸ਼ੁਰੂ ਹੋਏ। 1739 'ਚ ਨਾਦਰ ਸ਼ਾਹ ਦਾ ਹਮਲਾ ਈਰਾਨ ਤੋਂ ਹੁੰਦਾ ਹੈ, ਦਿੱਲੀ ਸਾਮਰਾਜ ਹਿਲ ਜਾਂਦਾ ਹੈ ਔਰ 1740 'ਚ ਫਿਰ ਪੰਥ ਦੀ ਤਾਕਤ ਜਿਹੜੀ ਹੈ ਉਹ ਸੰਗਠਿਤ ਹੋਣੀ ਸ਼ੁਰੂ ਹੁੰਦੀ ਹੈ। ਸਰਦਾਰ ਜੱਸਾ ਸਿੰਘ ਆਹਲੂਵਾਲੀਆ ਤੱਕ ਪਹੁੰਚਦੇ ਹਾਂ ਅਸੀਂ ਦੇਖਦੇ ਹਾਂ ਕਿਉਂਕਿ ਉਹਨਾਂ ਨੂੰ ਨਵਾਬ ਕਪੂਰ ਸਿੰਘ ਹੋਰਾਂ ਨੇ ਘੜਿਆ ਕਿ ਫਿਰ ਪੰਥ 65 ਜਥੇ 65 ਚੋਂ 12 ਮਿਸਲਾਂ ਔਰ ਫਿਰ 12 ਮਿਸਲਾਂ ਦੇ ਕੋਲ ਲਗਭਗ ਦਰਿਆ ਇੰਡਸ ਤੋਂ ਲੈ ਕੇ ਜਿਸ ਨੂੰ ਅਟਕ ਵੀ ਕਹਿੰਦੇ ਨੇ ਦਰਿਆ ਨੂੰ ਜਾਂ ਦਰਿਆਏ ਸਿੰਧ ਵੀ ਕਹਿੰਦੇ ਨੇ ਔਰ ਜਮਨਾ ਤੱਕ ਜਿਹੜਾ ਪੰਜਾਬ ਜਿਹਦਾ ਮਤਲਬ ਹੀ ਪੰਜਾਬ 5 ਦਰਿਆਵਾਂ ਦੇ ਵਿਚਲਾ ਇਲਾਕਾ ਹੈ ਉਹ 12 ਮਿਸਲਾਂ ਦੇ ਕੋਲ ਆ ਜਾਂਦਾ ਹੈ। ਉਹਨਾਂ ਚੋਂ ਹੀ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਚੜ੍ਹਤ ਸਿੰਘ ਸ਼ੁਕਰ ਚੱਕੀਆ ਮਿਸਲ ਦੇ ਮੁਖੀ ਬਣਦੇ ਨੇ। ਬੇਸ਼ੱਕ ਉਹਨਾਂ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਪਰਿਵਾਰ ਦਾ ਜ਼ਿਲ੍ਹਾ ਅੰਮ੍ਰਿਤਸਰ ਦੇ ਨਾਲ ਸੰਧਾਵਾਲੀਏ ਕਲੈਨ ਦੇ ਨਾਲ ਰਿਹਾ, ਪਰ ਇਹਨਾਂ ਦੇ ਵੱਡੇ ਵਡੇਰਿਆਂ ਨੇ ਗੁਜਰਾਂਵਾਲੇ 'ਚ ਜਾ ਕੇ ਜਿਹੜਾ ਉਹ ਆਪਣਾ ਵਸੇਵਾ ਕੀਤਾ। ਮਹਾਰਾਜਾ ਰਣਜੀਤ ਸਿੰਘ ਦਾ ਜਨਮ ਵੀ ਗੁਜਰਾਂਵਾਲੇ ਦਾ ਔਰ ਜਦੋਂ ਅਸੀਂ ਮਿਸਲਾਂ ਦਾ ਜ਼ਿਕਰ ਕਰਦੇ ਹਾਂ ਅਸਲ 'ਚ ਮਿਸਲ ਸ਼ਬਦ ਫਾਈਲ ਜਿਹਨੂੰ ਅਸੀਂ ਅੰਗਰੇਜ਼ੀ 'ਚ ਕਹਿੰਦੇ ਹਾਂ ਉਹਦਾ ਫਾਰਸੀ ਦੇ ਵਿੱਚ ਮਿਸਲ ਬਣਦਾ। ਜਦੋਂ ਸਿੰਘਾਂ ਨੇ ਇਲਾਕੇ ਫਤਿਹ ਕੀਤੇ ਤੇ ਉਸ ਦਾ ਉਹ ਸਾਰਾ ਰਿਕਾਰਡ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੀ ਰੱਖੀ ਹੋਈ ਫਾਈਲ ਸੀ ਉਹਦੇ 'ਚ ਦਰਜ ਕਰਾਉਂਦੇ ਸੀ ਕਿਉਂਕਿ ਉਹ ਇਹ ਸਮਝਦੇ ਸੀ ਕਿ ਵੀ ਭਾਵੇਂ ਉਹ ਇਲਾਕੇ ਫਤਿਹ ਕਰ ਰਹੇ ਨੇ ਪਰ ਇਹ ਅਲਟੀਮੇਟਲੀ ਗੁਰੂ ਪੰਥ ਦੀ ਅਮਾਨਤ ਹੈ। ਅਕਾਲ ਤਖਤ ਦੇ ਨਾਲ ਜੋੜ ਕੇ ਔਰ ਸਰਬੱਤ ਖਾਲਸਾ ਦੇ ਰੂਪ 'ਚ ਵੀ ਜਦੋਂ ਵੀ ਚੈਲੰਜ ਹੁੰਦੇ ਭਾਵੇਂ ਉਹ ਦਿੱਲੀ ਦੀ ਮੁਗਲਿਆ ਸਰਕਾਰ ਵੱਲੋਂ ਜਾਂ ਅਫਗਾਨ ਧਾੜਵੀਆਂ ਵੱਲੋਂ ਤੇ ਸਰਬੱਤ ਖਾਲਸਾ ਅਕਾਲ ਤਖਤ ਤੇ ਹੁੰਦਾ। 12 ਮਿਸਲਾਂ ਦੇ ਸਰਦਾਰ ਜਿਹੜੇ ਨੇ ਉਹ ਸਾਰੇ ਚੈਲੰਜ ਨਾਲ ਕਿਵੇਂ ਨਿਬੜਨੇ ਇਸ ਨੂੰ ਹੈਂਡਲ ਕਰਦੇ ਔਰ ਇਹ ਉਹੀ ਪੀਰੀਅਡ ਹੈ। ਇਸ 12 ਮਿਸਲਾਂ ਦੇ ਅਸੀਂ ਪੀਰੀਅਡ ਦੇ ਦੌਰਾਨ ਹੀ ਦੇਖਦੇ ਹਾਂ 2 ਘੱਲੂਘਾਰੇ ਵਾਪਰਦੇ ਨੇ। ਵੱਡਾ ਘੱਲੂਘਾਰਾ ਜਿਹੜਾ ਅਬਦਾਲੀ ਦੀਆਂ ਫੌਜਾਂ ਕੁੱਪ ਤੇ ਰਹੀੜੇ 'ਚ ਜਿਹੜਾ ਮਲੇਰਕੋਟਲੇ ਦੇ ਨੇੜੇ ਆ ਵਰਤਾਂਦੀਆਂ ਨੇ। ਛੋਟਾ ਘੱਲੂਘਾਰਾ ਕਾਹਨੂੰਵਾਨ ਦੇ ਛੰਭ 'ਚ ਜਿਹੜਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਬੇਸ਼ੱਕ ਇਹ ਘੱਲੂਘਾਰੇ ਵਾਪਰੇ ਲੇਕਿਨ ਇਹਨਾਂ ਘੱਲੂਘਾਰਿਆਂ ਦੀ ਸਟਰੈਂਥ ਸੀ ਕਿ ਅਲਟੀਮੇਟਲੀ ਪੰਥ ਨੇ ਅਬਦਾਲੀ ਨੂੰ ਵੀ ਡਿਫੀਟ ਕੀਤਾ। 1766 ਤੱਕ ਪਹੁੰਚਦੇ ਆ ਲਾਹੌਰ ਦੇ ਉੱਤੇ ਜਿਹੜਾ ਪੰਥ ਦਾ ਕਬਜ਼ਾ ਹੁੰਦਾ ਹੈ। ਜੱਸਾ ਸਿੰਘ ਆਹਲੂਵਾਲੀਆ ਜਿਨ੍ਹਾਂ ਨੂੰ ਸੁਲਤਾਨੁਲ ਕੌਮ ਦਾ ਖਿਤਾਬ ਦਿੱਤਾ ਜਾਂਦਾ ਹੈ, ਸਿੱਕਾ ਚਲਾਇਆ ਜਾਂਦਾ ਹੈ। ਲੇਕਿਨ 1766 ਤੋਂ ਲੈ ਕੇ 1799 ਤੱਕ 30 ਸਾਲ ਉਸ ਤੋਂ ਬਾਅਦ ਲਾਹੌਰ ਦੇ ਉੱਤੇ ਭੰਗੀ ਸਰਦਾਰ ਕਾਬਜ਼ ਰਹਿੰਦੇ ਨੇ ਪਰ ਅਬਦਾਲੀ ਦੇ ਹਮਲੇ ਵੀ ਜਾਰੀ ਨੇ। ਲਾਹੌਰ ਵਾਲਿਆਂ ਦਾ ਵੀ ਦਿੱਲੀ ਵਾਲਿਆਂ ਦਾ ਵੀ ਜ਼ੋਰ ਪੈਂਦਾ ਹੈ। ਸੋ ਜਦੋਂ ਅਬਦਾਲੀ ਆਉਂਦਾ ਹੈ ਭੰਗੀ ਸਰਦਾਰ ਪਾਸੇ ਨਿਕਲ ਜਾਂਦੇ ਸੀ ਫਿਰ ਆ ਜਾਂਦੇ ਸੀ। 1799 'ਚ ਫਿਰ ਪੱਕੇ ਤੌਰ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਕਾਬਜ਼ ਹੁੰਦੇ ਨੇ ਔਰ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਚੜ੍ਹਤ ਸਿੰਘ ਬਹੁਤ ਬਹਾਦਰ ਸਨ। 12 ਮਿਸਲਾਂ 'ਚੋਂ ਇੱਕ ਮਿਸਲ ਸ਼ੁਕਰ ਚੱਕੀਆ ਜਿਹੜਾ ਪਿੰਡ ਇਹਨਾਂ ਦੇ ਬਜ਼ੁਰਗਾਂ ਨੇ ਵਸਾਇਆ ਸੀ ਉਹਦੇ ਨਾਲ ਉਹਨਾਂ ਦਾ ਸੰਬੰਧ ਸੀ।
ਮਿਸਲ ਨੂੰ ਸ਼ੁਕਰ ਚੱਕੀਆ ਮਿਸਲ ਕਹਿੰਦੇ ਸਨ। ਲੇਕਿਨ ਵੱਡੇ ਘੱਲੂਘਾਰੇ ਵੇਲੇ ਵੀ ਉਹਨਾਂ ਨੇ ਬੜੀ ਬਹਾਦਰੀ ਦੇ ਜੌਹਰ ਦਿਖਾਏ ਔਰ ਅਬਦਾਲੀ ਨੂੰ ਵੀ ਉਹ ਵੰਗਾਰਦੇ ਰਹੇ। ਔਰ ਉਹਨਾਂ ਦਾ ਬੇਟਾ ਮਹਾਂ ਸਿੰਘ ਰਣਜੀਤ ਸਿੰਘ ਦੇ ਪਿਤਾ, ਉਹ ਵੀ ਇੱਕ ਬੜਾ ਬਹਾਦਰ ਯੋਧਾ ਸੀ, ਪਰ ਬੜੀ ਭਰ ਜਵਾਨੀ ਦੀ ਉਮਰ 'ਚ 27-28 ਸਾਲ ਦੀ ਉਮਰ 'ਚ ਹੀ 28 ਜਾਂ 29 'ਚ ਆਪਣੀ ਬੰਦੂਕ ਫਟਣ ਦੇ ਨਾਲ ਹੀ ਇੱਕ ਜੰਗ ਦੇ ਵਿੱਚ ਉਹਨਾਂ ਦੀ ਮੌਤ ਹੋ ਗਈ। ਔਰ ਰਣਜੀਤ ਸਿੰਘ ਲਗਭਗ 11 ਸਾਲ ਦੀ ਉਹਨਾਂ ਦੀ ਉਮਰ ਸੀ, ਕਿਉਂਕਿ ਉਸ ਤੋਂ ਪਹਿਲਾਂ ਮਹਾਂ ਸਿੰਘ ਵੀ ਬਹੁਤ ਬਰੇਵ ਯੋਧਾ ਸੀ। ਔਰ ਇਹ ਅਕਸਰ ਉਸ ਵੇਲੇ ਦੇ ਬਾਇਓਗ੍ਰਾਫਰਸ ਨੇ ਕਿਹਾ ਕਿ ਜੇ ਮਹਾਂ ਸਿੰਘ ਨੂੰ ਉਮਰ ਮਿਲਦੀ ਜਾਂ ਉਸ ਦੇ ਹੋਰ ਜ਼ਿੰਦਗੀ ਮਿਲਦੀ ਤਾਂ ਜੋ ਕੰਮ ਫਿਰ ਬਾਅਦ 'ਚ ਰਣਜੀਤ ਸਿੰਘ ਨੇ ਕੀਤਾ ਉਹ ਮਹਾਂ ਸਿੰਘ ਨੇ ਕਰਨਾ ਸੀ। ਉਹ ਵੀ ਬੜਾ ਸੋ ਮੈਂ ਇਹ ਦੇਖਦਾ ਕਿ ਜਦੋਂ ਅਸੀਂ ਕਿਸੇ ਸ਼ਖਸੀਅਤ ਦਾ ਜ਼ਿਕਰ ਕਰਦੇ ਹਾਂ ਜਿੱਥੇ ਪਰਿਵਾਰਕ ਤੌਰ ਦੇ ਉੱਤੇ ਤੁਹਾਡੀ ਸਟੈਂਡਿੰਗ ਹੁੰਦੀ ਹੈ, ਉੱਥੇ ਜੋ ਕੁਛ ਮਹਾਰਾਜਾ ਰਣਜੀਤ ਸਿੰਘ ਨੇ, ਬੇਸ਼ੱਕ ਅੱਜ ਇਸ ਕਿਸਮ ਦੇ ਬੜੇ ਅੱਧ ਪੜ੍ਹੇ ਜੇ ਸਿੱਖ ਹਿਸਟੋਰੀਅਨ ਵੀ ਨੇ, ਮਹਾਰਾਜਾ ਰਣਜੀਤ ਸਿੰਘ ਦੇ ਨੁਕਸ ਕੱਢਣ ਲੱਗਿਆ ਉਹਨਾਂ ਨੂੰ ਜਿਹੜਾ ਉਸ 'ਚੋਂ ਕਮਜ਼ੋਰੀਆਂ ਹੀ ਨਜ਼ਰ ਆਉਂਦੀਆਂ। ਇਹ ਨਹੀਂ ਹੈ ਕਿ ਵੀ ਕਮਜ਼ੋਰੀਆਂ ਨਹੀਂ, ਅਸੀਂ ਸਾਰੇ ਇਨਸਾਨ ਹੈ, ਆਪੋ ਆਪਣੇ ਜ਼ਹਿਨ ਦੇ ਵਿੱਚ ਝਾਕ ਕੇ ਅਸੀਂ ਦੇਖੀਏ ਜਿਹੜੇ ਅਸੀਂ ਆਪਣੇ ਆਪ ਨੂੰ ਬੜੇ ਧਰਮੀ ਤੇ ਬੜੇ ਗੁਣੀ ਗਿਆਨੀ ਸਮਝਣ ਵਾਲੇ ਲੋਕ ਹੈ ਕਿ ਅਸੀਂ ਕਿੰਨੇ ਕੁ ਸੱਚਿਆਰੇ ਆ ਜਾਂ ਕਿਹੜਾ ਇਨਸਾਨ ਹੈ। ਜਿਵੇਂ ਕਦੇ ਜੀਸਸ ਨੇ ਉਹਨਾਂ ਨੂੰ ਕਿਹਾ ਸੀ ਜਿਹੜੇ ਕਿ ਇੱਕ ਔਰਤ ਨੂੰ ਵੱਟੇ ਮਾਰ ਕੇ ਮਾਰ ਰਹੇ ਸੀ ਯਹੂਦੀ ਕਿ ਜੀ ਸੰਗਸਾਰ ਕਰਨਾ ਇਹ ਬਦਚਲਨ ਔਰਤ ਹੈ ਤੇ ਇਹ ਸਾਡੇ ਧਰਮ ਦਾ ਅਸੂਲ ਹੈ ਕਿ ਉਹਨੂੰ ਪੱਥਰਾਂ ਨਾਲ ਮਾਰ ਦਿਓ। ਤਾਂ ਉਹਨੇ ਕਿਹਾ ਸੀ ਠੀਕ ਹੈ ਜ਼ਰੂਰ ਮਾਰੋ, ਪਰ ਪੱਥਰ ਉਹ ਮਾਰੇ ਜਿਹਨੇ ਆਪ ਗੁਨਾਹ ਨਾ ਕੀਤਾ ਹੋਏ ਜੀ। ਸੋ ਨਿੱਜੀ ਕਮਜ਼ੋਰੀਆਂ ਉਹਨਾਂ ਦੇ ਵਿੱਚ ਤੁਹਾਡੀ ਕਈ ਵਾਰੀ ਫੈਮਿਲੀ ਪਰਵਰਿਸ਼, ਕਈ ਵਾਰ ਜਦੋਂ ਮੈਂ ਮਹਾਰਾਜਾ ਰਣਜੀਤ ਸਿੰਘ ਵੱਲ ਦੇਖਦਾ ਮੈਂ ਦੇਖਦਾ ਕਿ ਵੀ ਕਿੱਥੇ 11 ਸਾਲ ਦਾ ਮੁੰਡਾ ਜਿਸ ਦੀ ਬਹੁਤ ਛੋਟੇ ਕੱਦ ਦਾ ਬਚਪਨ ਦੇ ਵਿੱਚ ਸਮਾਲ ਪੌਕਸ ਜਿਹਨੂੰ ਚੇਚਕ ਕਹਿੰਦੇ ਨੇ ਉਹ ਹੁੰਦੀ ਹੈ, ਸਾਰਾ ਮੂੰਹ ਉਹਦਾ ਭੱਦਾ, ਉਹਦੇ ਦਾਗ ਨੇ ਚੇਚਕ ਦੇ, ਖੱਬੀ ਅੱਖ ਦੀ ਰੋਸ਼ਨੀ ਨਹੀਂ ਹੈ ਔਰ ਜਦੋਂ ਤੱਕ ਕੋਈ 11 ਸਾਲ ਦਾ ਹੁੰਦਾ ਹੈ ਦੁਸ਼ਮਣੀ ਹੈ, ਇਧਰਲੀ ਮਿਸਲ ਦੁਸ਼ਮਣ ਹੈ, ਉਧਰਲੀ ਦੁਸ਼ਮਣ ਹੈ, ਕੋਈ ਐਜੂਕੇਸ਼ਨ ਨਹੀਂ, ਕੋਈ ਦੂਜਾ ਨਹੀਂ। 11 ਸਾਲ ਦੀ ਉਮਰ 'ਚ ਪਿਓ ਦੀ ਮੌਤ ਹੁੰਦੀ ਹੈ, ਮਿਸਲ ਦਾ ਹੈੱਡ ਬਣਦਾ। ਔਰ ਕਿੰਨੀ ਛੋਟੀ ਉਮਰ 'ਚ ਮਹਾਰਾਜਾ ਰਣਜੀਤ ਸਿੰਘ ਦਾ ਜਨਮ 1780 ਦਾ ਹੈ ਤੇ 1739 ਦੇ ਵਿੱਚ ਉਹ ਚੜ੍ਹਾਈ ਕਰਦੇ ਨੇ ਅੱਜ ਦੇ ਦਿਨ। ਸੋ ਇਹ ਕਿੰਨੇ ਸਾਰਾ 59 ਸਾਲ ਦਾ ਸਮਾਂ ਬਣਦਾ ਔਰ 59 ਸਾਲ ਦੀ ਉਮਰ 'ਚ 40 ਸਾਲ ਉਹਨਾਂ ਨੇ 1799 ਤੋਂ 1839 ਤੱਕ ਲਾਹੌਰ ਦੇ ਉੱਤੇ ਔਰ ਉਸ ਪੰਜਾਬ ਦੇ ਉੱਤੇ, ਅੱਜ ਵੀ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਭਵਿੱਖ ਦੇ ਵਿੱਚ ਖਾਲਿਸਤਾਨ ਦੇ ਮਾਡਲ ਦੀ ਗੱਲ ਕਰਦੇ ਹਾਂ, ਤੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਉਸ ਰਾਜ ਨੂੰ, ਜਿਹਦਾ ਸਰਕਾਰੀ ਨਾਂ ਜਿਹੜਾ ਸੀ ਉਹ ਸਰਕਾਰੇ ਖਾਲਸਾ ਜੀ ਉਹ ਸੀ, ਉਹ ਰਾਜ ਗੁਰੂ ਖਾਲਸੇ ਦਾ ਹੀ ਸੀ। ਮਹਾਰਾਜਾ ਰਣਜੀਤ ਸਿੰਘ ਨੂੰ ਨਾ ਕਦੇ ਤਖਤ ਤੇ ਬੈਠਾ, ਨਾ ਉਹਨੇ ਕਦੇ ਕੋਈ ਇਸ ਕਿਸਮ ਦੇ ਕੋਈ ਛਤਰ ਝੁਲਾਏ ਕਿ ਵੀ ਉਸ ਨੇ ਕੋਈ ਜਿਹੜਾ ਆਪਣੇ ਆਪ ਨੂੰ ਉਹ ਇਹ ਸਮਝਦਾ ਸੀ। ਔਰ ਅਕਸਰ ਜਦੋਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਵੀ ਉਹ ਰੋਜ਼ ਸ਼ੀਸ਼ੇ ਸਾਹਮਣੇ ਖਲੋ ਕੇ ਆਪਣੇ ਆਪ ਨੂੰ ਕਹਿੰਦਾ ਸੀ ਕਿ ਰਣਜੀਤ ਸਿੰਘ ਤੂੰ ਜੋ ਵੀ ਹੈ ਗੁਰੂ ਦੀ ਬਦੌਲਤ ਹੈ। ਔਰ ਜਦੋਂ ਉਹਦੀ ਕੋਈ ਤਾਰੀਫ ਕਰਦਾ ਤੇ ਉਹ ਕਹਿੰਦਾ ਕਿ ਭਾਈ ਮੈਂ ਤਾਂ ਗੁਰੂ ਕਾ ਨਗਾਰਾ ਜੀ, ਕਿਉਂਕਿ ਜਦੋਂ ਅਨੰਦਪੁਰ ਸਾਹਿਬ 'ਚ ਪਹਿਲਾ ਨਗਾਰਾ ਜਿਹੜਾ ਡਰਮ ਹੈ 10ਵੇਂ ਪਾਤਸ਼ਾਹ ਨੇ ਬਣਾਇਆ ਉਹਦਾ ਨਾਂ ਰਣਜੀਤ ਨਗਾਰਾ ਰੱਖਿਆ ਸੀ। ਉਹਨੇ ਕਹਿੰਦਾ ਵੀ ਮੈਂ ਤਾਂ ਗੁਰੂ ਕਾ ਨਗਾਰਾ, ਜਿਵੇਂ ਗੁਰੂ ਵਜਾਉਂਦਾ ਹੈ ਉਵੇਂ ਮੈਂ ਵੱਜਦਾ। ਸੋ ਕੁੱਲ ਮਿਲਾ ਕੇ ਰਣਜੀਤ ਸਿੰਘ ਨੇ ਉਸ ਸਾਰੇ ਚੈਲੰਜ 'ਚੋਂ ਬੇਸ਼ੱਕ ਤੁਹਾਨੂੰ ਅੱਗੇ ਤੋਰਨ ਦੇ ਵਿੱਚ ਸਬਬ ਬਣਦੇ ਨੇ। ਰਣਜੀਤ ਸਿੰਘ ਦਾ ਵਿਆਹ ਜਿਹੜਾ ਉਹ ਰਾਜ ਕੌਰ ਨਾਲ ਹੁੰਦਾ ਹੈ, ਉਹ ਬੀਬੀ ਹੈ ਰਾਜ ਕੌਰ ਉਹਨਾਂ ਦੀ ਮਾਤਾ ਰਣਜੀਤ ਸਿੰਘ ਦੀ, ਮਤਾਬ ਕੌਰ ਨਾਲ। ਹੁਣ ਮਤਾਬ ਕੌਰ ਉਹ ਹੈ ਜਿਹਦਾ ਪਿਓ, ਇਹ ਬਹੁਤ ਛੋਟੀ ਸੀ ਅਜੇ, ਸ਼ਾਇਦ ਉਹਨਾਂ ਦੇ ਗਰਭ 'ਚ ਸੀ, ਉਹਦੇ ਸਦਾ ਕੌਰ ਦੀ ਡਾਟਰ, ਜਦੋਂ ਕਿ ਉਹਨਾਂ ਦਾ ਪਿਤਾ ਮਾਰਿਆ ਗਿਆ ਸੀ ਰਣਜੀਤ ਸਿੰਘ ਦੇ ਪਿਓ ਦੇ ਹੱਥੋਂ ਲੜਾਈ ਦੇ ਵਿੱਚ। ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਵੀ ਪਿਕਚਰਸ। ਔਰ ਇਹ ਜਿਹੜਾ ਪਾਰਟ ਹੈ ਉਹ ਦੁਸ਼ਮਣੀ ਸੀ ਸਿਰ ਵੱਢਵੀਂ। ਸੋ ਸਦਾ ਕੌਰ ਜਿਹੜੀ ਸੱਸ ਬਣਦੀ ਹੈ ਉਹਨੇ ਦੇਖਿਆ ਕਿ ਵੀ ਪਹਿਲਾਂ ਇਹਨਾਂ ਦੀ ਦੁਸ਼ਮਣੀ 'ਚ ਮੇਰਾ ਪਤੀ ਚਲਾ ਗਿਆ ਹੈ, ਹੁਣ ਬੇਸ਼ੱਕ ਉਹਦੇ 'ਚ ਪਹਿਲਾਂ ਤਾਂ ਰਿਵੈਂਜ ਆਇਆ ਕਿ ਵੀ ਮੈਂ ਆਪਣੇ ਪਤੀ ਦਾ ਬਦਲਾ ਲਵਾਂ, ਹੁਣ 11 ਸਾਲਾਂ ਦਾ ਮੁੰਡਾ ਹੈ ਇਹਨਾਂ ਨੂੰ। ਫਿਰ ਉਹਨੇ ਸੋਚਿਆ ਨਹੀਂ, ਉਹ ਬੜੀ ਦੂਰਦਰਸ਼ੀ ਔਰਤ ਸੀ। ਔਰ ਜਦੋਂ ਅਸੀਂ ਬਹਾਦਰ ਯੋਧਾ ਜਿਹੜੀਆਂ ਵਿਰਾਂਗਣਾਵਾਂ ਨੇ, ਸਿੰਘਣੀਆਂ ਨੇ, ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਸਦਾ ਕੌਰ ਬਹਾਦਰ ਵੀ, ਉਹਨੇ ਮਿਸਲ ਨੂੰ ਖੁਦ ਲੀਡ ਕੀਤਾ, ਘੋੜੇ ਤੇ ਸਵਾਰ ਹੋ ਕੇ ਫੌਜ ਨੂੰ ਲੀਡ ਕਰਦੀ ਸੀ। ਔਰ ਉਹਨੇ ਜਿਹੜਾ ਕਿ ਉਸ ਪੀਰੀਅਡ ਦੇ ਵਿੱਚ ਜਦੋਂ ਤੁਹਾਡੀ ਦੁਸ਼ਮਣੀ ਤੁਸੀਂ ਖਤਮ ਕਰਨੀ ਹੈ ਤੇ ਉਹਦੇ 'ਚ ਹੁੰਦਾ ਸੀ ਰਿਸ਼ਤਾ ਕਰ ਦਿਓ,
ਜਦੋਂ ਤੁਸੀਂ ਮੈਰਿਟਲ ਅਲਾਇੰਸ ਕਰ ਲੈਂਦੇ ਹੋ ਤੇ ਫਿਰ ਬਦਲ ਜਾਂਦਾ ਸੀ। ਸੋ ਉਹਨਾਂ ਨੇ ਰਣਜੀਤ ਸਿੰਘ ਦੇ ਨਾਲ ਆਪਣੀ ਬੱਚੀ ਦਾ ਜਿਹੜਾ ਉਹ ਸਾਕ ਕੀਤਾ, ਵਿਆਹ ਹੋਇਆ। ਔਰ ਸਦਾ ਕੌਰ ਇੰਸਟਰੂਮੈਂਟਲ ਸੀ। 18 ਸਾਲ ਦੇ ਲਗਭਗ 18 ਸਾਲ ਦੀ ਉਮਰ 'ਚ 1799 'ਚ ਰਣਜੀਤ ਸਿੰਘ ਲਾਹੌਰ ਦੇ ਉੱਤੇ ਕਾਬਜ਼ ਹੋ ਜਾਂਦਾ ਹੈ। ਬੇਸ਼ੱਕ ਉਹ ਕੋਈ ਅਬਦਾਲੀ ਤੋਂ ਨਹੀਂ ਲਿਆ ਹੈ, ਉਹ ਜਿਹੜਾ ਭੰਗੀ ਸਰਦਾਰਾਂ ਤੋਂ ਹੀ ਸੀ, ਲੇਕਿਨ ਜਿਸ ਤਰੀਕੇ ਦੇ ਨਾਲ ਸਦਾ ਕੌਰ ਦੀ ਗਾਈਡੈਂਸ ਦੇ ਥੱਲੇ, ਭਾਵੇਂ ਲੇਟਰ ਈਅਰਸ ਉਹਨਾਂ ਦੇ ਡਿਫਰੈਂਸ ਵੀ ਹੋਏ, ਉਹ ਫਿਰ ਰਾਜਿਆਂ ਦੇ ਆਪਣੀ ਇੰਟਰੀਗ ਹੁੰਦੀ ਹੈ। ਲੇਕਿਨ ਮੈਂ ਇਸ ਸਾਰੇ ਪੀਰੀਅਡ ਨੂੰ ਦੇਖਦਾ ਕਿ ਇਹਨਾਂ 40 ਸਾਲਾਂ 'ਚ 1839 'ਚ ਜਦੋਂ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਲਗਭਗ 1.5 ਲੱਖ ਮੁਰੱਬਾ ਮੀਲ ਦਾ ਰਕਬਾ ਇੱਕ ਪਾਸੇ ਅਫਗਾਨਿਸਤਾਨ ਦੀ ਹਿੱਕ ਪਾੜ ਕੇ ਅੱਧਾ ਵਰਟੀਕਲੀ ਡਿਵਾਈਡ ਕਰਕੇ ਦਰਾਏ ਖੈਬਰ ਤੱਕ ਕੇਸਰੀ ਨਿਸ਼ਾਨ ਝੂਲਦੇ ਨੇ। ਦੂਸਰੇ ਪਾਸੇ ਤਿੱਬਤ ਜਿਹੜਾ ਇੱਕ ਬਫਰ ਸਟੇਟ ਹੈ, ਉਹਦੇ ਨਾਲ ਐਂਪਰਰ ਆਫ ਚਾਈਨਾ ਦੇ ਨਾਲ, ਇਧਰੋਂ ਸ਼ਿਕਾਰਪੁਰ ਸਿੰਧ ਤੱਕ, ਔਰ ਉਧਰ ਸਤਲੁਜ ਦੇ ਪੈਰਾਂ ਤੱਕ। ਸੋ ਇੰਨੀ ਵੱਡੀ ਸਲਤਨਤ। ਔਰ ਜੇ ਤੁਸੀਂ ਰਣਜੀਤ ਸਿੰਘ ਦਾ ਪੀਰੀਅਡ ਦੇਖੋ 11-12 ਸਾਲ, ਉਹ ਘੋੜੇ ਦੀ ਪਿੱਠ ਤੇ ਹੀ ਰਹੇ ਜੀ। ਔਰ ਕਿਸ ਕਿਸਮ ਦੀਆਂ ਜਿੱਤਾਂ ਔਰ ਜਿਹੜੇ ਉਹਦੇ ਗੁਣ ਨੇ ਜੰਗ ਦੇ ਵਿੱਚ। ਔਰ ਇਹ ਈਵਨ ਦੁਸ਼ਮਣ ਦੇ ਹਿਸਟੋਰੀਅਨ ਵੀ, ਉਹਨੇ ਕਦੇ ਵਾਧੂ ਖੂਨ ਨਹੀਂ ਡੋਲਿਆ। ਜੇ ਦੁਸ਼ਮਣ ਜਿੱਥੇ ਉਹ ਅਟੈਕ ਕਰਨ ਗਿਆ, ਅੱਗੋਂ ਉਹਨੇ ਮੁਆਫੀ ਮੰਗ ਲਈ ਹੈ ਔਰ ਫਿਰ ਵਫਾਦਾਰ ਰਹਿਣ ਦਾ ਕਿਹਾ, ਉਹਨੂੰ ਵੀ ਮੁਆਫ ਕਰ ਦਿੱਤਾ। ਜਿਨ੍ਹਾਂ ਦਾ ਰਾਜ ਭਾਗ ਲਿਆ ਉਹਨਾਂ ਨੂੰ ਵੀ ਜਗੀਰ ਦਿੱਤੀ ਤਾਂ ਕਿ ਉਹ ਮੰਗਤੇ ਨਾ ਬਣ ਜਾਣ। ਔਰ ਇਸ ਕਿਸਮ ਦਾ ਜਸਟਿਸ ਔਰ ਇਨਸਾਫ ਦਿੱਤਾ ਹੈ ਕਿ ਉਸ ਰਾਜ ਦੇ ਵਿੱਚ, ਭਾਵੇਂ ਸਿੱਖਾਂ ਦੀ ਗਿਣਤੀ ਤਾਂ ਉਦੋਂ ਵੀ ਜਿਹੜੀ ਹੈ ਬਹੁਤ ਮਾਈਨੋਰਿਟੀ 'ਚ ਸੀ, ਜ਼ਿਆਦਾ ਮੁਸਲਮਾਨ ਪੋਪੂਲੇਸ਼ਨ ਸੀ ਜਾਂ ਹਿੰਦੂ ਸਨ ਜੀ, ਲੇਕਿਨ ਰਾਜ ਦੇ ਵਿੱਚ ਮੁਸਲਮਾਨ, ਹਿੰਦੂ, ਈਸਾਈ, ਉਹਨੇ ਫ੍ਰੈਂਚ ਜਨਰਲ, ਇਟਾਲੀਅਨ ਜਨਰਲ, ਰਸ਼ੀਅਨ, ਅਮਰੀਕਨ ਡਾਕਟਰ, ਔਰ ਉਹਨਾਂ ਸਾਰਿਆਂ ਨੂੰ ਜਿਹੜਾ ਕਿਸ ਕਦਰ ਪੰਜਾਬੀ ਉਸ ਕਰੈਕਟਰ ਨੂੰ। ਔਰ ਅੱਜ ਖੁਸ਼ੀ ਦੀ ਗੱਲ ਹੈ ਵੀ ਹੁਣ 1000 ਸਾਲ ਦੀ ਜਦੋਂ ਅਸੀਂ ਗੁਲਾਮੀ ਤੋਂ ਕੱਢਣ ਦੀ ਗੱਲ, ਬਾਬਾ ਬੰਦਾ ਸਿੰਘ ਬਹਾਦਰ ਦੀ ਪਹਿਲੀ ਵਿਕਟਰੀ ਦੀ ਗੱਲ ਕਰਦੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅੱਜ ਪੰਜਾਬ ਵਿਚਲੇ ਵੀ ਜਿਹੜੇ ਨਿਰਪੱਖ ਮੁਸਲਮਾਨ ਹਿਸਟੋਰੀਅਨ ਨੇ ਜਾਂ ਉਹਨਾਂ ਦੇ ਪੱਤਰਕਾਰ ਨੇ ਜਾਂ ਜਿਹੜੇ ਉਹਨਾਂ ਦੇ ਐਕਸਪਰਟ ਨੇ, ਉਹ ਹੁਣ ਓਨ ਕਰਦੇ ਨੇ। ਔਰ ਇੱਕ ਉਹਨਾਂ ਦਾ ਮਿਨਿਸਟਰ ਰਿਹਾ ਬੰਦਾ, ਉਹਨੇ ਇੱਕ ਵਾਰ ਕਿਹਾ ਆਪਣੀ ਹਕੂਮਤ ਨੂੰ ਕ੍ਰਿਟਿਸਾਈਜ਼ ਕਰਦੇ ਆ, ਉਹਨੇ ਕਿਹਾ ਜੀ ਆਪਨੇ ਕਿਆ ਹਕੂਮਤ ਕਰਨੀ ਹੈ, हुकूमत तो की रंजीत सिंह ने 40 साल किसी का घाटा नहीं उतारा, लेकिन इंसाफ भी था और ਪ੍ਰੋਸਪੈਰਿਟੀ ਵੀ थी। ਸੋ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਦੇਖਦਾ ਹਾਂ ਕਿ ਵੀ ਚਲੋ ਅਸੀਂ ਤਾਂ ਇਸ ਲਈ ਯਾਦ ਕਰਦੇ ਹਾਂ ਕਿ ਸਾਡੇ ਲਈ ਜਦੋਂ ਅੱਜ ਵੀ ਅਸੀਂ ਗੱਲ ਕਰ ਰਹੇ ਹਾਂ 177 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦਾ ਜਾਣਾ ਸਾਡੇ ਲਈ ਇਸ ਲਈ ਦੁਖਦਾਈ ਹੈ ਕਿ ਉਸ ਤੋਂ ਬਾਅਦ 10 ਸਾਲ ਦੇ ਵਿੱਚ ਉਹ ਮਹਾਨ ਜਿਹੜਾ ਐਮਪਾਇਰ ਜਿਹਨੂੰ ਬਣਾਉਣ ਦੇ ਲਈ 100 ਸਾਲ ਸਿੱਖਾਂ ਨੇ ਘਾਲਣਾ ਘਾਲੀਆਂ ਘੱਲੂਕਾਰਿਆਂ ਚੋਂ ਲੰਘੇ, ਉਹ 1849 ਤੱਕ ਪਹੁੰਚਦੇ ਅੰਗਰੇਜ਼ਾਂ ਦੇ ਪੇਟੇ ਪੈ ਗਿਆ ਜੀ। ਔਰ ਅਸੀਂ ਪਿਛਲੇ 150 ਸਾਲ ਤੋਂ ਜ਼ਿਆਦਾ ਸਮੇਂ ਤੋਂ ਉਸ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਲੱਭ ਰਹੇ ਹਾਂ। ਅੰਗਰੇਜ਼ਾਂ ਦੇ ਖਿਲਾਫ 80% ਕੁਰਬਾਨੀਆਂ ਕਰਕੇ ਉਹਨਾਂ ਨੂੰ ਕੱਢਿਆ। 67-68 ਸਾਲ ਹੋ ਗਏ ਨੇ ਇਹਨਾਂ ਦੇ ਨਾਲ ਲੜਦੇ ਆ, ਹਿੰਦੂ ਤਵੀਆਂ ਦੇ ਨਾਲ। ਸੋ ਸਾਡੇ ਲਈ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰਦੇ ਹਾਂ, ਸੋ ਸਾਡੇ ਲਈ ਉਹ ਸਿੱਖ ਸੋਵਰਨਿਟੀ ਦੀ ਗੱਲ ਹੈ। ਔਰ ਜਦੋਂ ਤੁਸੀਂ ਕਿਸੇ ਦੀ ਮਹਾਨਤਾ ਦੇਖਣੀ ਹੈ, ਕਿਸੇ ਦੀ ਗ੍ਰੇਟਨੈਸ ਦੇਖਣੀ ਹੈ, ਫਿਰ ਦੁਸ਼ਮਣ ਦੀ ਟ੍ਰਿਬਿਊਟ, ਦੁਸ਼ਮਣ ਦੇ ਸ਼ਬਦ ਕਿ ਉਹ ਕਿਵੇਂ ਕਹਿੰਦੇ ਨੇ। ਤੁਸੀਂ ਅੰਗਰੇਜ਼ਾਂ ਦੇ ਸਾਰੇ ਯੂਰਪੀਅਨ ਹਿਸਟੋਰੀਅਨਸ ਦਾ ਦੇਖ ਲਓ, ਜਿਹੜੇ ਕੋਈ ਵੀ ਜਰਮਨ, ਫ੍ਰੈਂਚ, ਇਟਾਲੀਅਨ ਜਿਹੜੇ ਉਸ ਪੀਰੀਅਡ 'ਚ ਪੰਜਾਬ 'ਚੋਂ ਗੁਜ਼ਰੇ, ਦਰਜਨ ਤੋਂ ਜ਼ਿਆਦਾ ਕਿਤਾਬਾਂ ਨੇ ਜਿਨ੍ਹਾਂ ਨੇ ਰਣਜੀਤ ਸਿੰਘ ਦੇ ਰਾਜ ਬਾਰੇ ਲਿਖਿਆ ਜੀ। ਔਰ ਇਸ ਕਿਸਮ ਦੇ ਜਸਟਿਸ ਦੀ ਗੱਲ, ਔਰ ਇਹ ਇੱਕ ਵਾਕਿਆ ਅੰਗਰੇਜ਼ੀ ਰਿਕਾਰਡ 'ਚ ਵੀ ਹੈ ਕਿ ਆਕਲੈਂਡ ਗਵਰਨਰ ਜਨਰਲ ਸੀ ਸ਼ਿਮਲਾ, ਇੱਕ ਮੀਟਿੰਗ ਦੇ ਵਿੱਚ ਉਹਦੇ 'ਚ ਉਹਨਾਂ ਨੂੰ ਮਿਲੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਕੈਬਨਿਟ ਦੇ ਵਿੱਚ ਜਿਹੜੇ ਫੋਰਨ ਮਿਨਿਸਟਰ ਸਨ ਉਹ ਫਕੀਰ ਅਜ਼ੀਜ਼ੁਦੀਨ, ਇਹ 3 ਫਕੀਰ ਭਰਾ ਜਿਨ੍ਹਾਂ ਦੇ ਕੋਲ ਸਭ ਤੋਂ ਅਹਿਮ ਲਾਹੌਰ ਦੀ ਲਾ ਐਂਡ ਆਰਡਰ, ਐਡਮਿਨਿਸਟ੍ਰੇਸ਼ਨ, ਨਿਆਂ ਔਰ ਫੋਰਨ ਮਿਨਿਸਟਰੀ, ਇਹ ਫਕੀਰ ਅਜ਼ੀਜ਼ੁਦੀਨ ਦੇ ਕੋਲ ਸੀ ਫੋਰਨ ਮਿਨਿਸਟਰੀ ਜੀ। ਔਰ ਸ਼ਿਮਲਾ ਮੀਟਿੰਗ ਦੇ ਦੌਰਾਨ ਆਕਲੈਂਡ ਨੇ ਉਹਨੂੰ ਪੁੱਛਿਆ ਫਕੀਰ ਅਜ਼ੀਜ਼ੁਦੀਨ ਨੂੰ ਕਿ ਤੁਹਾਡੇ ਮਹਾਰਾਜਾ ਦੀ ਕਿਹੜੀ ਅੱਖ ਜਿਹੜੀ ਹੈ ਉਹ ਕੰਮ ਨਹੀਂ ਕਰਦੀ ਜਾਂ ਕਿਹੜੀ ਅੱਖੋਂ ਕਾਣੇ ਨੇ ਜੀ। ਤੇ ਉਹਨੇ ਬੜੇ ਰਿਸਪੈਕਟਫੁਲੀ ਉਹਨਾਂ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜੀ ਮੈਂ ਸਾਡੇ ਮਹਾਰਾਜਾ ਜਿਵੇਂ ਸੂਰਜ ਹੈ, ਸੂਰਜ ਦੀ ਇੱਕੋ ਅੱਖ ਹੁੰਦੀ ਹੈ
ਔਰ ਸਾਡੇ ਮਹਾਰਾਜੇ ਦਾ ਪ੍ਰਤਾਪ ਇੰਨਾ ਜ਼ਿਆਦਾ ਹੈ ਕਿ ਮੈਂ ਅੱਜ ਤੱਕ ਕਦੇ ਡੇਅਰ ਹੀ ਨਹੀਂ ਕਰ ਸਕਿਆ ਕਿ ਮੈਂ ਅੱਖਾਂ ਚੁੱਕ ਕੇ ਉਹਨਾਂ ਦੇ ਚਿਹਰੇ ਵੱਲ ਦੇਖ ਸਕਾਂ। ਉਹਨਾਂ ਦਾ ਇੰਨਾ ਪ੍ਰਤਾਪ ਹੈ, ਮੈਂ ਉਹਨਾਂ ਦੇ ਪੈਰਾਂ ਵੱਲ ਦੇਖਦਾ ਔਰ ਉਹਨਾਂ ਦੇ ਰਿਕਾਰਡ 'ਚ ਹੈ ਵੀ ਆਕਲੈਂਡ ਇੰਨਾ ਖੁਸ਼ ਹੋਇਆ। ਉਹਨਾਂ ਨੇ ਹਾਲਾਂ ਖੁਫੀਆ ਤੌਰ ਤੇ ਕਿਹਾ ਕਿ ਜਦੋਂ ਤੱਕ ਇੱਦਾਂ ਦੇ ਵਫਾਦਾਰ ਲੋਕ ਨੇ ਤੁਸੀਂ ਕਿਵੇਂ ਸਿੱਖ ਰਾਜ ਹੜੱਪੋਗੇ। ਪਰ ਇਹ ਆਉਂਦਾ ਵੀ ਆਕਲੈਂਡ ਨੇ ਆਪਣੀ ਜਿਹੜੀ 골ਡਨ ਵਾਚ ਸੀ, ਸੋਨੇ ਦੀ ਚੇਨ ਵਾਲੀ ਘੜੀ ਜਿਹੜੀ ਹੈ, ਉਹ ਤੋਹਫੇ ਵਜੋਂ ਫਕੀਰ ਅਜ਼ੀਜ਼ੁਦੀਨ ਨੂੰ ਦਿੱਤੀ। ਸੋ ਇਹ ਜਿਹੜਾ ਪਾਰਟ ਹੈ, ਔਰ ਜਦੋਂ ਤੁਸੀਂ ਧਾਰਮਿਕ ਬਰਾਬਰੀ ਦੀ ਅੱਜ ਕੀ ਚੱਲ ਰਿਹਾ ਹੈ ਹੁਣ ਯੂਰਪ ਦੇ ਵਿੱਚ, ਜੇ ਐਗਜ਼ਿਟ ਕਰਨ ਦਾ ਰੈਫਰੈਂਡਮ ਆਇਆ, ਇੱਕਦਮ ਜ਼ੀਨੋਫੋਬੀਆ ਹੋਇਆ, ਦੂਸਰਿਆਂ ਦੇ ਉੱਤੇ ਹਮਲੇ ਸ਼ੁਰੂ ਹੋ ਗਏ ਨੇ, ਮਜ਼ਹਬੀ ਨਫ਼ਰਤ। ਆਸਟ੍ਰੇਲੀਆ ਦੇ ਵਿੱਚ ਕਿਵੇਂ ਬੀਬੀ ਪੱਠਲ ਜਿਹੜੇ ਚੋਣ ਵੀ ਲੜ ਰਹੇ ਨੇ, ਉਹਨਾਂ ਨੂੰ ਜਿਹੜਾ ਉਹਨਾਂ ਦੇ ਖਿਲਾਫ ਨਸਲੀ ਜਿਹੜੀਆਂ ਨੇ ਟਿੱਪਣੀਆਂ ਦੀਆਂ ਚਿੱਠੀਆਂ ਸਾਰੇ ਪਾਸੇ ਪਾਈਆਂ ਗਈਆਂ ਨੇ। ਕੈਨੇਡਾ 'ਚ ਇੱਕ ਜਿਹੜੀ ਹੈ ਪੱਤਰਕਾਰ ਬੀਬੀ ਨੂੰ ਜਿਹੜਾ ਅਪਸ਼ਬਦ ਬੋਲੇ ਗਏ ਨੇ। ਸੋ ਇਹ ਸਾਰਾ ਮਾਹੌਲ 21ਵੀਂ ਸਦੀ ਦੀ ਅਸੀਂ ਗੱਲ ਕਰ ਰਹੇ ਹਾਂ। ਲੇਕਿਨ ਉਸ ਪੀਰੀਅਡ 'ਚ ਤੁਸੀਂ ਜੇ ਸਿੱਖ ਟੋਲਰੈਂਸ ਦੀ ਗੱਲ ਦੇਖਣੀ ਹੈ ਰਾਜ ਭਾਗ ਦੀ, ਕਿ 100 ਸਾਲ ਅਸੀਂ ਜਿਨ੍ਹਾਂ ਦੇ ਨਾਲ ਲੜੇ, ਦਿੱਲੀ ਸਾਮਰਾਜ, ਮੁਗਲੀਆ ਔਰ ਅਫਗਾਨ ਮੁਸਲਮਾਨ ਸਨ, ਇਸਲਾਮ 'ਚ ਯਕੀਨ ਰੱਖਣ ਵਾਲੇ, ਸਿੱਖਾਂ ਦੇ ਸਿਰਾਂ ਦੇ ਮੁੱਲ ਪਏ, ਘੱਲੂਘਾਰੇ ਹੋਏ। ਹੁਣ ਉਸ ਸਾਰੇ ਤੋਂ ਬਾਅਦ ਜਦੋਂ ਸਾਡੇ ਕੋਲ ਰਾਜ ਆਂਦਾ ਹੈ, ਇੱਕ ਵੀ ਮੁਸਲਮਾਨ ਧਰਮ ਦੇ ਨਾਂ ਦੇ ਉੱਤੇ ਜਿਹੜਾ ਉਸ ਦੇ ਨਾਲ ਜਿਹੜੀ ਉਹਦੀ ਪਰਸੀਕਿਊਸ਼ਨ ਨਹੀਂ ਹੁੰਦੀ। ਇਸਲਾਮ ਜਿਹੜਾ ਹੈ ਉਹ ਪੂਰਾ ਪ੍ਰੋਸਪਰ ਕਰਦਾ ਹੈ ਉਸ ਪੀਰੀਅਡ 'ਚ। ਮਹਾਰਾਜਾ ਰਣਜੀਤ ਸਿੰਘ ਜੇ ਦਰਬਾਰ ਸਾਹਿਬ, ਤਰਨਤਾਰਨ ਸਾਹਿਬ, ਬਾਬਾ ਅਟਲ ਔਰ ਪਾਕਿਸਤਾਨ 'ਚ ਜੇ ਅੱਜ 174 ਇਤਿਹਾਸਕ ਗੁਰਦੁਆਰੇ ਨੇ, ਹਰ ਇੱਕ ਦੇ ਨਾਲ ਜ਼ਮੀਨ ਹੈ ਜਿਹੜੀ ਰਣਜੀਤ ਸਿੰਘ ਪੀਰੀਅਡ ਦੀ ਲੱਗੀ ਹੋਈ ਹੈ। ਪਰ ਨਾਲ ਹੀ ਮਸੀਤਾਂ ਔਰ ਮੰਦਰ, ਉਹਨਾਂ ਨੂੰ ਵੀ ਭਾਵੇਂ ਉਹ ਦਾਤਾਰਗੰਜ ਹੈ ਲਾਹੌਰ ਦੇ ਵਿੱਚ, ਦੂਸਰੀਆਂ ਮਸੀਤਾਂ, ਹਰ ਥਾਂ ਪੱਕੇ ਤੌਰ ਦੇ ਉੱਤੇ ਜਗੀਰ ਲਾਈ। ਔਰ ਇਸ ਲੈਵਲ ਤੱਕ ਜਾ ਕੇ, ਔਰ ਇੱਕ ਵਾਕਿਆ ਰਣਜੀਤ ਸਿੰਘ ਦੇ ਪੀਰੀਅਡ ਦਾ ਆਉਂਦਾ ਹੈ ਕਿ ਕੋਈ ਦੱਖਣ ਚੋਂ ਮੁਸਲਮਾਨ ਜਿਹਨੇ ਕੁਰਾਨ ਸ਼ਰੀਫ ਹੱਥ ਨਾਲ ਲਿਖਿਆ ਸੀ, ਬੜਾ ਸ਼ਾਇਦ ਸੁਨਹਿਰੀ ਉਸ ਇੰਕ ਦੇ ਨਾਲ, ਤੇ ਉਹ ਜਾ ਰਿਹਾ ਸੀ, ਉਹਨੇ ਦੇਖਿਆ ਪਰ ਨਿਜ਼ਾਮ ਹੈਦਰਾਬਾਦ ਕੋਲ ਗਿਆ, ਦੂਸਰਿਆਂ ਕੋਲ ਗਿਆ, ਉਹ ਜੋ ਕੀਮਤ ਚਾਹੁੰਦਾ ਸੀ ਉਹਨੂੰ ਨਹੀਂ ਮਿਲੀ। ਔਰ ਮਹਾਰਾਜਾ ਰਣਜੀਤ ਸਿੰਘ ਗੁਜ਼ਰ ਰਹੇ ਸੀ ਰਾਵੀ ਦੇ ਕੰਢਿਓਂ, ਤੇ ਉਹਨਾਂ ਨੂੰ ਪਤਾ ਲੱਗਾ, ਉਹਨਾਂ ਨੇ ਉਸ ਨੂੰ ਸੱਦਿਆ, ਉਸ ਨੂੰ ਕਿਹਾ ਕਿ ਭਾਈ ਤੂੰ ਤੇਰੀ ਕੀ ਤਵੱਕੋ ਹੈ ਜੀ। ਉਹਨੇ ਜੋ ਵੀ ਕਿਹਾ ਉਸ ਤੋਂ 10 ਗੁਣਾ ਵੱਧ ਮਹਾਰਾਜਾ ਰਣਜੀਤ ਸਿੰਘ ਨੇ ਦੇ ਕੇ ਕੁਰਾਨ ਸ਼ਰੀਫ ਦੇ ਨਾਲ ਆਪਣਾ ਮਸਤਕ ਚੁਹਾਇਆ, ਔਰ ਉਹਨਾਂ ਨੇ ਬੜੇ ਸਤਿਕਾਰ ਦੇ ਨਾਲ ਫਕੀਰ ਅਜ਼ੀਜ਼ੁਦੀਨ ਨੂੰ ਉਹ ਤੋਹਫੇ ਦੇ ਤੌਰ ਦੇ ਉੱਤੇ ਦਿੱਤਾ। ਸੋ ਜਦੋਂ ਅਸੀਂ ਪੋਲੀਟੀਕਲ ਸਿਸਟਮ ਦੇ ਬਿਲਕੁਲ ਅਨਪੜ੍ਹ ਬੰਦਾ, ਜਿਸ ਨੇ ਕੋਈ ਦੁਨੀਆ ਦੇ ਕੋਈ ਸੰਵਿਧਾਨ ਉੱਥੇ ਲਾਗੂ ਨਹੀਂ ਸੀ ਕੀਤੇ ਹੋਏ, ਲੇਕਿਨ ਇਹ 100 ਸਾਲ ਦੀਆਂ ਸਿੱਖੀ ਵੈਲਿਊਜ਼ ਦਾ ਥਰਸਟ ਸੀ ਕਿ ਨਿਆਂ, ਜਸਟਿਸ ਜੀ, ਔਰ ਉਸ ਜਸਟਿਸ ਦੇ ਸਾਹਮਣੇ ਉਹਦਾ ਆਪਣਾ ਟੱਬਰ ਹੋਏ, ਦੂਜਾ ਹੋਏ, ਜਸਟਿਸ ਹੈ। ਅੱਜ ਤਾਂ ਇੱਕ ਫਰੇਜ਼ ਬਣ ਗਿਆ ਨਾ ਜੀ, ਲਾਅ ਇਜ਼ ਲਾਅ, ਜਾਂ ਜੀ ਕਾਨੂੰਨ ਅੰਧਾ ਹੋਤਾ ਹੈ। ਮਤਲਬ ਇਹ ਹੈ ਵੀ ਕਾਨੂੰਨ ਹਰ ਇੱਕ ਤੇ ਲਾਗੂ ਹੁੰਦਾ। ਨਜ਼ਰ ਆ ਰਿਹਾ ਡੈਮੋਕ੍ਰੇਸੀਆਂ ਤੁਹਾਡੀਆਂ ਕਿਹੜਾ ਕਾਨੂੰਨ ਲਾਗੂ ਕਰ ਰਹੀਆਂ। ਫਿਰ ਉਸ ਰਾਜ ਦੇ ਵਿੱਚ ਮੌਤ ਦੀ ਸਜ਼ਾ ਨਾ ਹੋਣਾ। ਰਣਜੀਤ ਸਿੰਘ ਦਾ ਇਹ ਕਹਿਣਾ ਸੀ ਕਿ ਵੀ ਇਹ ਜਿਹੜਾ ਜੀਵਨ ਹੈ ਇਹ ਰੱਬ ਨੇ ਦਿੱਤਾ ਹੈ, ਲੈਣ ਦਾ ਹੱਕ ਵੀ ਰੱਬ ਨੂੰ ਜੀ। ਹਾਂ, ਜੰਗ ਦੇ ਮੈਦਾਨ 'ਚ ਕੋਈ ਵੰਗਾਰੇਗਾ, ਦੂਜੇਗਾ। ਰਣਜੀਤ ਸਿੰਘ ਖੁਦ ਜਿਹੜਾ ਉਹਨਾਂ ਨੇ ਹਰ ਐਕਸਪੀਡੀਸ਼ਨ ਲੀਡ ਕੀਤੀ, ਔਰ ਘੋੜੇ ਤੇ ਸਵਾਰ। ਜੇ ਹੁਣ ਉਹਨਾਂ ਨੇ ਪਸ਼ਾਵਰ, ਉਹ ਸਾਰੇ ਅਟਕ ਦਰਿਆ ਦੇ ਪਰਲੇ ਪਾਸੇ ਉਹਨਾਂ ਦਾ ਹਮਲਾ ਹੋ ਜਾਂਦਾ ਹੈ, ਬਹੁਤ ਸਾਰੇ ਜਿਹੜੇ ਗਾਜ਼ੀ ਨਾਂ ਦੇ ਥੱਲੇ ਇਕੱਠੇ ਹੋ ਕੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਜਿਹੜੇ ਨੇ ਸਿੱਖ ਘਿਰੇ ਹੋਏ ਨੇ ਜਿਹੜੀ ਫੌਜ ਹੈ। ਔਰ ਮਹਾਰਾਜਾ ਰਣਜੀਤ ਸਿੰਘ ਜਦੋਂ ਤੱਕ ਪਹੁੰਚਦਾ ਇੱਥੇ ਦਰਿਆ ਇੰਡਸ, ਜਿਹਨੂੰ ਅਟਕ ਕਹਿੰਦੇ ਨੇ ਜੀ, ਉਹ ਚੜਿਆ ਹੋਇਆ ਪੂਰਾ ਫਲੱਡ ਹੈ। ਔਰ ਉਹਨੂੰ ਕਿਹਾ ਜਾਂਦਾ ਮਹਾਰਾਜਾ ਰਣਜੀਤ ਸਿੰਘ ਨੂੰ, ਜਿਹੜੇ ਉੱਥੋਂ ਦੇ ਉਹਨਾਂ ਦੇ ਇਲਾਕੇ ਦੇ ਐਡਵਾਈਜ਼ਰ ਨੇ, ਨਹੀਂ ਜੀ ਇਹਦਾ ਨਾਂ ਅਟਕ ਹੈ, ਇਹਦਾ ਮਤਲਬ ਇੱਥੇ ਹਰ ਇੱਕ ਨੂੰ ਅਟਕਣਾ ਪੈਂਦਾ। ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਵੀ ਨਹੀਂ, ਅਟਕ ਉਹਦੇ ਲਈ ਹੈ ਜਿਹਦੇ ਮਨ 'ਚ ਅਟਕ ਹੈ, ਜਿਹਦੇ ਮਨ 'ਚ ਅਟਕ ਨਹੀਂ ਉਹਨੂੰ ਕੋਈ ਨਹੀਂ ਅਟਕਾ ਸਕਦਾ। ਇਹ ਕਹਿ ਕੇ ਉਹਨੇ ਅਰਦਾਸਾ ਸੋਧ ਕੇ ਘੋੜਾ ਜਿਹੜਾ ਖੁਦ ਸਭ ਅੱਗੇ ਹੋ ਕੇ ਦਰਿਆ ਦੇ ਵਿੱਚ ਪਾਇਆ। ਫੌਜ ਕੋਲ ਕੋਈ ਚੋਇਸ ਨਹੀਂ ਸੀ, ਸਾਰੀ ਜਿਹੜੀ ਫੌਜ ਹੈ ਦਰਿਆ ਕ੍ਰਾਸ ਕਰਕੇ ਦੂਜੇ ਪਾਸੇ ਪਹੁੰਚੀ। ਸੋ ਇਹ ਜਿਹੜਾ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ 18 ਸਾਲ ਦਾ ਗੱਭਰੂ ਜਿਹੜਾ ਹੈ ਉਹ ਲਾਹੌਰ ਦੇ ਉੱਤੇ ਹੁੰਦਾ ਹੈ, ਔਰ ਉਸ ਪੀਰੀਅਡ ਦੀਆਂ ਉਹ ਵਾਰਦਾਤਾਂ ਉਹਨਾਂ ਨੇ ਲਿਖੀਆਂ ਹੋਈਆਂ ਕਿ ਵੀ ਜੇ ਅਹਿਮਦ ਸ਼ਾਹ ਅਬਦਾਲੀ ਦਾ ਪੋਤਾ ਜਿਹੜਾ ਸ਼ਾਹ ਜਮਾਨ ਹੈ, ਉਹ ਲਾਹੌਰ ਆ ਕੇ ਸਮਣ ਬੁਰਜ ਦੇ ਉੱਤੇ ਜਿਹੜਾ ਕਬਜ਼ਾ ਕਰਕੇ ਬੈਠਾ ਹੈ, ਉਹ ਲਾਹੌਰ ਦੇ ਵਿੱਚ ਉਹ ਕਾਬਜ਼ ਹੈ, ਤੇ ਰਣਜੀਤ ਸਿੰਘ 18 ਸਾਲ ਤੋਂ ਘੱਟ ਉਮਰ ਦਾ ਉਹ ਘੋੜੇ ਦੇ ਉੱਤੇ ਸਮਣ ਬੁਰਜ ਦੇ ਉੱਤੇ ਚੜ ਜਾਂਦਾ,
ਤਾਂ ਉਹਨੂੰ ਵੰਗਾਰ ਕੇ ਕਹਿੰਦਾ, ਓਏ ਅਹਿਮਦ ਸ਼ਾਹ ਅਬਦਾਲੀ ਦੇ ਪੋਤਰਿਆ ਬਾਹਰ ਨਿਕਲ ਤੇ ਚੜ੍ਹਤ ਸਿੰਘ ਦੇ ਪੋਤਰੇ ਦੇ ਹੱਥ ਦੇਖ। ਹੁਣ ਇਹ ਜਿਹੜੇ ਪਾਰਟ ਨੇ ਬਰੇਵਰੀ, ਜਸਟਿਸ ਔਰ ਕ੍ਰੀਏਟੀਵਿਟੀ, ਔਰ ਕ੍ਰੀਏਟੀਵਿਟੀ 'ਚ ਜੇ ਤੁਸੀਂ ਅੱਜ ਵੀ ਦੇਖੋ, ਮੈਂ ਕੱਲ ਕਿਤੇ ਵਾਕਿਆ ਪੜ੍ਹ ਰਿਹਾ ਸੀ, ਹੁਣ ਉਹ ਲਾਹੌਰ ਦੇ ਵਿੱਚ ਸ਼ਾਲਾ ਬਾਗ ਹੈ, ਉਹਦਾ ਕਦੇ ਨਾਂ ਸ਼ਾਲਾਮਾਰ ਬਾਗ, ਲੈਂਗੁਏਜ ਪਾਲਿਸੀ ਆ ਰਿਹਾ ਸੀ ਰਣਜੀਤ ਸਿੰਘ ਦੀ ਲੈਂਗੁਏਜ ਪਾਲਿਸੀ। ਤੇ ਇੱਕ ਦਿਨ ਰਣਜੀਤ ਸਿੰਘ ਉਸ ਸ਼ਾਲਾ ਬਾਗ 'ਚ ਬੈਠਾ, ਉਹਨਾਂ ਨੂੰ ਪੁੱਛਦਾ ਆਪਣੇ ਦਰਬਾਰੀਆਂ ਨੂੰ ਕਿ ਇਹ ਉਹਦਾ ਨਾਂ ਪਹਿਲਾਂ ਸ਼ਾਲਾਮਾਰ ਹੈ। ਉਹਨਾਂ ਨੇ ਕਿਹਾ ਜੀ ਇਹ ਸ਼ਾਲਾਮਾਰ ਕੀ ਹੁੰਦਾ ਹੈ? ਉਹਨਾਂ ਨੇ ਕਿਹਾ ਜੀ ਇਹ ਤੁਰਕੀ ਜ਼ਬਾਨ ਦਾ ਸ਼ਬਦ ਹੈ, ਸ਼ਾਲਾ ਹੁੰਦਾ ਜੋਏ, ਆਨੰਦ ਜੀ ਤੁਰਕੀ ਜ਼ਬਾਨ 'ਚ, ਔਰ ਜਿਹੜਾ ਮਾਰ ਹੁੰਦਾ ਅਸਥਾਨ, ਕਿ ਆਨੰਦ ਦਾ ਅਸਥਾਨ। ਤੇ ਉਹ ਕਹਿੰਦਾ ਜੀ, ਉਹ ਰਣਜੀਤ ਸਿੰਘ ਕਹਿੰਦਾ ਇਹ ਪੰਜਾਬੀ 'ਚ ਕੀ ਬਣਿਆ? ਉਹਨਾਂ ਨੇ ਇਹ ਕਿਹਾ, ਉਹਨੇ ਕਿਹਾ ਫਿਰ ਜਿਹੜੀ ਚੀਜ਼ ਪੰਜਾਬੀ, ਜਿਹੜੀ ਜਿਸ ਇਲਾਕੇ ਜਿਹੜੀ ਚੀਜ਼ ਹੁੰਦੀ ਉਹਨਾਂ ਦੀ ਜ਼ਬਾਨ 'ਚ ਗੱਲ ਹੋਣੀ ਚਾਹੀਦੀ। ਉਹਨੇ ਕਿਹਾ ਜੀ ਮੈਨੂੰ ਤਾਂ ਰਣਜੀਤ ਸਿੰਘ ਦਾ ਸ਼ਾਲਾਮਾਰ ਦਾ ਹੋਰ ਮਤਲਬ ਸਮਝ ਆਉਂਦਾ। ਉਹ ਕਹਿੰਦਾ ਕੀ? ਉਹ ਕਹਿੰਦਾ ਸ਼ਾਲਾ ਹੁੰਦਾ ਰੱਬ ਮਾਰ, ਰੱਬ ਦੀ ਮਾਰ ਵਗੀ ਹੋਈ। ਕਹਿੰਦੇ ਸਾਨੂੰ ਕੋਈ ਮਾਰ ਥੋੜੀ ਵਗੀ ਹੈ ਰੱਬ ਦੀ। ਸੋ ਉਹਨੇ ਕਿਹਾ ਇਹਦਾ ਇਹ ਐਂਡ 'ਚ ਉਹਨੇ ਡਿਬੇਟ ਖਤਮ ਕਰ ਦਿੱਤੀ। ਉਹਨੇ ਕਿਹਾ ਜੀ ਉਹਦਾ ਨਾਂ ਸ਼ਾਲਾ ਬਾਗ ਰੱਖੋ ਕਿ ਭਾਈ ਇਹ ਉਹ ਹੈ। ਸੋ ਇਹ ਜਿਹੜੇ ਪਾਰਟ ਨੇ, ਔਰ ਇਹ ਗੱਲਾਂ ਛੋਟੀਆਂ ਨੇ ਕਿ ਆਮ ਲੋਕਾਂ ਦੇ ਨਾਲ ਜੇ ਉਹ ਦਰਬਾਰ 'ਚ ਬੈਠਾ ਹੈ ਔਰ ਇਸ ਕਦਰ ਫਰੀडम ਹੈ ਕਿ ਵੀ ਇੱਕ ਜਿਹੜੀ ਨਾਚੀ ਹੈ ਉਹ ਰਣਜੀਤ ਸਿੰਘ ਨੂੰ ਕਹਿੰਦੇ ਹੈ ਕਿ ਜਨਾਬ ਜਦੋਂ ਰੱਬ ਹੁਸਨ ਵੰਡ ਰਿਹਾ ਸੀ ਤੇ ਜਨਾਬ ਕਿੱਥੇ ਸੀ? ਤਾਂ ਉਹ ਕਹਿੰਦਾ ਜੀ ਮੈਂ ਜਿੱਥੇ ਰੱਬ ਬਹਾਦਰੀ ਵੰਡ ਰਿਹਾ ਸੀ ਉਸ ਲਾਈਨ 'ਚ ਖਲੋਤਾ ਸੀ। ਹੁਣ ਜਦੋਂ ਤੁਹਾਡੇ ਸਬਜੈਕਟਸ ਇਸ ਲੈਵਲ ਤੱਕ ਜਿਹੜੇ ਹੈ ਉਹ ਤੁਹਾਡੇ ਨਾਲ ਕਮਿਊਨੀਕੇਟ ਕਰ ਸਕਣ, ਜਿਵੇਂ ਇੱਕ ਹੋਰ ਚੱਲਦੀ ਹੈ ਗੱਲ ਕਿ ਇੱਕ ਕਿਸੇ ਕੋਈ ਜਿਹੜੀ ਉਹਦੇ ਨਾਲ ਥੋੜੀ ਬਹੁਤ ਪਰਿਵਾਰਕ ਸਾੜਾ ਰੱਖਦੀ ਸੀ, ਉਹਨੇ ਕਿਸੇ ਉਹਨਾਂ ਨੂੰ ਜਿਨ੍ਹਾਂ ਲਈ ਸ਼ਬਦ ਮਰਾਸੀ ਇਸਤੇਮਾਲ ਕੀਤਾ ਜਾਂਦਾ ਹੈ, ਹਾਲਾਂਕਿ ਇੱਕ ਕਲੈਨ ਹੈ, ਇੱਕ ਕਬੀਲਾ, ਕੋਈ ਘਟੀਆ ਗੱਲ ਨਹੀਂ ਹੈ। ਉਹਨੇ ਕਿਹਾ ਜੀ ਤੁਹਾਨੂੰ ਮੈਂ ਇੰਨਾ ਇਨਾਮ ਦਿਆਂਗੇ ਜੇ ਤੂੰ ਉਹਨੂੰ ਭਰੇ ਦਰਬਾਰ 'ਚ ਕਾਣਾ ਕਹਿ ਕੇ ਆਏ ਜੀ। ਔਰ ਹਾਲਾਂਕਿ ਇਹ ਹਲਕਾ ਹੁੰਦਾ ਸੀ, ਕਾਣੇ ਦਾ ਰਾਜ ਹੈ। ਉਹ ਆ ਗਿਆ ਉੱਥੇ, ਹੁਣ ਉਹਨਾਂ ਦੇ ਕੋਲ ਆਪਣਾ ਇੱਕ ਆਰਟ ਟੈਕਟ ਹੈ। ਤੇ ਉਹਨੇ ਰਣਜੀਤ ਸਿੰਘ ਵੱਲ ਦੇਖਿਆ ਪਹਿਲਾਂ ਤਾਂ, ਜਿਵੇਂ ਵੀ ਹੁੰਦਾ ਜਹਾਂ ਆਪਣਾ ਦੂਜੇ ਤੀਜੇ ਕਰਕੇ, ਫਿਰ ਉਹਨੇ ਕਿਹਾ ਤੇਰੀ ਇੱਕੋ ਅੱਖ ਸੁਲੱਖਣੀ, ਤੇਰੀ ਇੱਕੋ ਅੱਖ ਸੁਲੱਖਣੀ ਜਿਹਨੇ ਲੱਖਾਂ ਤਾਰੇ ਝੁਕ ਝੁਕ ਕਰਨ ਸਲਾਮਾਂ ਦੋ ਅੱਖਾਂ ਵਾਲੇ। ਸੋ ਉਹਨੇ ਕਹਿ ਵੀ ਦਿੱਤਾ, ਉਸ ਜਾ ਕੇ ਕਹਿੰਦਾ ਵੀ ਲਿਆ ਪੈਸੇ ਹੁਣ, ਮੈਂ ਉਹਨੂੰ ਕਹਿ ਕੇ ਆਇਆ ਵੀ ਤੇਰੀ ਇੱਕੋ ਅੱਖ। ਸੋ ਇਹ ਜਿਹੜੇ ਸਾਰੇ ਪਾਰਟ ਨੇ, ਔਰ ਜਦੋਂ ਤੁਸੀਂ ਲਾਈਫ ਦੇ ਨੇ ਕਿ ਅੱਗੇ ਐਨੈਕਡੋਟਸ ਨੇ ਗੁਜ਼ਰ ਰਹੇ ਨੇ ਆਪਣੀ ਸਵਾਰੀ ਦੇ ਨਾਲ, ਬੱਚੇ ਜਿਹੜੇ ਨੇ ਕੋਈ ਪਰਲੇ ਮਹੱਲੇ ਦੇ, ਕਿਉਂਕਿ ਬੇਰੀ ਲੱਗੇ, ਬੇਰੀਆਂ ਪੰਜਾਬ 'ਚ ਕਾਮਨ ਸੀ, ਆਮ ਬੇਰੀਆਂ ਵੱਟੇ ਮਾਰ ਰਹੇ ਨੇ ਬੇਰ ਲਈ, ਉਹ ਵੱਟਾ ਕੋਈ ਬੇਰ ਨੂੰ ਨਾ ਵੱਜਾ, ਜਾ ਕੇ ਰਣਜੀਤ ਸਿੰਘ ਨੂੰ ਲੱਗਾ, ਸਪਾਈ ਫੜ ਲਿਆ ਨਿਆਣੇ ਜਿਵੇਂ ਕਰਦੇ ਹੁੰਦੇ ਨੇ ਬਾਡੀਗਾਰਡ, ਉਹ ਕੰਬ ਰਹੇ ਨੇ ਨਿਆਣੇ। ਉਹ ਪੁੱਛਿਆ ਰਣਜੀਤ ਸਿੰਘ ਕੀ ਗੱਲ ਹੈ ਬਈ, ਕਿਉਂ ਮਾਰਿਆ ਵੱਟਾ? ਉਹ ਕਹਿੰਦੇ ਜੀ ਅਸੀਂ ਬੇਰ ਨੂੰ ਮਾਰਿਆ ਸੀ, ਤੁਹਾਨੂੰ ਨਹੀਂ। ਕਹਿੰਦਾ ਅੱਛਾ। ਤੇ ਉਹਨੇ ਰਣਜੀਤ ਸਿੰਘ ਨੇ ਕਿਹਾ ਵੀ ਇਹਨਾਂ ਸਾਰਿਆਂ ਨੂੰ ਸੋਨੇ ਦੀਆਂ ਮੋਹਰਾਂ ਦੇ। ਔਰ ਦੂਜੇ ਉਹ ਕਹਿੰਦੇ ਵੀ ਦੇਖੋ ਜੇ ਬੇਰ ਨੂੰ ਵੱਜਦਾ ਬੇਰੀ ਦੇ ਨੂੰ ਤੇ ਉਹਨੇ ਬੇਰ ਦੇਣੇ ਸੀ ਬੇਰੀ ਨੇ, ਤੇ ਹੁਣ ਜੇ ਮੈਂ ਲੋਕਾਂ ਦਾ ਸੇਵਕ ਹੈ, ਸੇਵਾਦਾਰ ਹੈ, ਵੱਜਿਆ ਤੇ ਇਹਨਾਂ ਨੂੰ ਕੁਛ ਤਾਂ ਮਿਲਣਾ ਚਾਹੀਦਾ। ਹੁਣ ਇਹ ਹੈ ਜਦੋਂ ਤੁਸੀਂ ਵਰਸਟ ਅੱਜ ਦੇ ਹਾਕਮਾਂ ਦੀ ਗੱਲ ਕਰ ਲਓ, ਜਿਹੜੇ ਬੈਠੇ ਹੈ ਬਾਦਲ ਐਂਡ ਲਾਣਾ, ਕਿ ਜੀ ਅਸੀਂ ਰਣਜੀਤ ਸਿੰਘ ਦੀ ਤਰਜ਼ ਦਾ ਅਸੀਂ ਰਾਜ ਦਿਆਂਗੇ, ਲੁੱਟ ਕੇ ਖਾ ਗਏ ਹੋ ਤੁਸੀਂ, ਸਾਰਾ ਪੰਜਾਬ ਡਰੱਗੀ ਕਰ ਦਿੱਤਾ ਹੈ। ਔਰ ਕੱਲ ਇੱਕ ਆਰਟੀਕਲ ਸੀ ਪੰਜਾਬੀ ਟ੍ਰਿਬਿਊਨ 'ਚ ਕਿ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਨਾਲ ਸੰਬੰਧਿਤ ਉਹ ਸਮਰ ਪੈਲੇਸ ਹੋਏ, ਰਾਮ ਬਾਗ ਹੋਏ, ਗੋਬਿੰਦਗੜ੍ਹ ਦਾ ਕਿਲ੍ਹਾ ਜਿਹੜਾ ਅੰਮ੍ਰਿਤਸਰ 'ਚ ਬਣਾਇਆ ਸੀ, ਔਰ ਫੌਜ ਨੇ ਅੱਜ ਤੋਂ 10 ਸਾਲ ਪਹਿਲਾਂ, 8 ਸਾਲ ਪਹਿਲਾਂ ਪੰਜਾਬ ਸਰਕਾਰ ਦੇ ਸਭ ਉਜੜੇ ਹੋਏ ਨੇ। ਕੋਈ ਨਹੀਂ ਤਾਂ ਇਹਨਾਂ ਨੇ ਉਦੋਂ ਦਾਅਵੇ ਕੀਤੇ ਸੀ ਜੀ ਅਸੀਂ ਲਾਈਟ ਐਂਡ ਸਾਊਂਡ ਪ੍ਰੋਗਰਾਮ ਕਰਾਂਗੇ, ਇਹ ਇੰਟਰਨੈਸ਼ਨਲ ਅਟਰੈਕਸ਼ਨ ਦਾ ਰੀਜ਼ਨ ਬਣੇਗਾ। ਹੁਣ ਇੱਕ ਪਾਸੇ ਤਾਂ ਉਹ ਮਹਾਰਾਜਾ ਜਿਹੜਾ ਲੋਕਾਂ ਦੇ ਵਿੱਚ ਕੋਈ ਉਹ ਬਾਡੀਗਾਰਡਾਂ ਦੀ ਫੌਜ ਨਹੀਂ ਰੱਖੀ ਹੋਈ, ਔਰ ਇਸ ਲੈਵਲ ਦੀ ਹੌਸਟਿਲਿਟੀ ਦੇ ਵਿੱਚ ਵੀ ਮਹਾਰਾਜਾ ਰਣਜੀਤ ਸਿੰਘ ਦਾ ਕਿਸ ਕਦਰ ਰਾਜ ਸੀ। ਜਦੋਂ ਮੈਂ ਸ਼ਾਹ ਮੁਹੰਮਦ ਨੂੰ ਕੋਟ ਕਰਦਾ ਤੇ ਸ਼ਾਹ ਮੁਹੰਮਦ ਨੇ ਇੱਕ ਥਾਂ ਕਿਹਾ, ਰਾਜ਼ੀ ਬਹੁਤ ਔਰੇ ਅੰਗਰੇਜ਼ਾਂ ਦੇ ਹਮਲੇ ਵੇਲੇ ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ, ਸਿਰਾਂ ਦੋਹਾਂ ਦੇ ਉੱਤੇ ਆਫਾਤ ਆਈ, ਸ਼ਾਹ ਮੁਹੰਮਦਾ ਵਿੱਚ ਪੰਜਾਬ ਦੇ ਜੀ ਕਦੇ ਨਹੀਂ ਸੀ ਤੀਸਰੀ ਜ਼ਾਤ ਆਈ। ਹੁਣ ਇਹ ਹੈ ਜਦੋਂ ਅੰਗਰੇਜ਼ ਆ ਗਏ, ਅੰਗਰੇਜ਼ਾਂ ਨੇ ਅਟੈਕ ਕੀਤਾ, ਉਹਨੇ ਕਿਹਾ ਪੰਜਾਬ ਦੇ ਵਿੱਚ ਹਿੰਦੂ ਔਰ ਮੁਸਲਮਾਨ ਸਿੱਖਾਂ ਦੇ ਇਸ ਰਾਜ ਦੇ ਵਿੱਚ, ਰਣਜੀਤ ਸਿੰਘ ਦੇ ਰਾਜ ਦੇ ਵਿੱਚ ਬਹੁਤ ਸੁਖੀ ਵਸਦੇ ਸੀ। ਔਰ ਹੁਣ ਇਹ ਅੰਗਰੇਜ਼ ਆ ਗਏ ਨੇ, ਆਫਤ ਸਿਰ ਤੇ ਆ ਗਈ। ਔਰ ਜੇ ਤੁਸੀਂ ਦੇਖੋ ਤੇ ਇਸ ਆਫਤ ਦਾ ਹੀ ਜੋ 1947 ਚ ਹੋਇਆ, ਜਿਵੇਂ ਅਸੀਂ ਇੱਕ ਦੂਜੇ ਦੇ ਗਾਟੇ ਲਾਏ, ਇਹ ਇਹਨਾਂ ਦੀ 98 ਸਾਲ ਦਾ ਉਹ ਬੀਜਿਆ ਹੋਇਆ ਬੀਜ ਸੀ
ਜਿਹੜਾ ਕੰਮ ਰਣਜੀਤ ਸਿੰਘ ਨੇ ਕੀਤਾ ਸੀ ਪੰਜਾਬੀਆਂ ਨੂੰ, ਸਿੱਖਾਂ, ਮੁਸਲਮਾਨਾਂ, ਹਿੰਦੂਆਂ, ਈਸਾਈਆਂ ਨੂੰ ਐਮਬੈਡਡ ਟੁਗੈਦਰ, ਉਹ ਟੁਗੈਦਰ ਲੜੇ। ਉਹਨਾਂ ਨੇ 1000 ਸਾਲ ਦਾ ਇਤਿਹਾਸ ਬਦਲਿਆ। ਐਵੇਂ ਨਹੀਂ ਸ਼ਾਹ ਮੁਹੰਮਦ ਨੇ ਕਿਹਾ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ ਕਿ ਸਾਰਾ ਮੁਲਕ ਹਿਲਾ ਕੇ ਰੱਖ ਦਿੱਤਾ। ਮੁਲਤਾਨ, ਕਸ਼ਮੀਰ, ਪਿਸ਼ੌਰ, ਚੰਬਾ, ਜੰਮੂ, ਕਾਂਗੜਾ, ਕੋਟ ਨਵਾਏ ਗਿਆ। ਸ਼ਾਹ ਮੁਹੰਮਦ ਦਾ ਜਾਨ 50 ਬਰਸਾਂ, ਅੱਛਾ ਰੱਜ ਕੇ ਰਾਜ ਕਮਾਏ ਗਏ। ਹੁਣ ਇਹ ਟ੍ਰਿਬਿਊਟ ਹੈ। ਸ਼ਾਹ ਮੁਹੰਮਦ ਮੁਸਲਮਾਨ ਹੈ ਪਰ ਉਹਨੂੰ ਇਹ ਨਜ਼ਰ ਆ ਰਿਹਾ ਕਿ ਭਾਈ ਇਸ ਰਾਜ ਨੇ ਪੀਸ ਦਿੱਤੀ ਸੀ, ਕਮਿਊਨਲ ਹਾਰਮਨੀ ਸੀ, ਜਸਟਿਸ ਸੀ, ਪ੍ਰੋਸਪੈਰਿਟੀ ਸੀ। ਔਰ ਇਸ ਸਭ ਦੇ ਬਾਵਜੂਦ ਜਿਸ ਕਦਰ ਸਿੱਖੀ ਵੈਲਿਊਜ਼, ਬੇਸ਼ੱਕ ਅੱਜ ਜਦੋਂ ਅਸੀਂ ਸਿੱਖੀ ਡਿਫਾਈਨ ਕਰਦੇ ਹਾਂ ਉਹਨਾਂ ਸਟ੍ਰਿਕਟ ਵੈਲਿਊਜ਼ 'ਚ ਮਹਾਰਾਜਾ ਰਣਜੀਤ ਸਿੰਘ 'ਚ ਪਰਸਨਲ ਵੀਕਨੈਸਿਸ ਸਨ, ਕੋਈ ਸ਼ੱਕ ਨਹੀਂ ਹੈ। ਸਰਬੱਤ ਖਾਲਸਾ ਦੇ ਸਿਸਟਮ ਨੂੰ ਖਤਮ ਕਰਨਾ ਜਾਂ ਡਾਇਨੈਸਟੀ ਬਣ ਜਾਣਾ ਪਿਤਾ ਪੁਰਖੀ, ਪਰ ਉਸ ਵੇਲੇ ਦੇ ਸਾਰਾ ਇੱਕ ਹਿੱਸਾ ਬਣ ਚੁੱਕਾ ਸੀ। ਬਾਕੀ ਮਿਸਲਦਾਰ ਜਿਹੜੇ 12 ਮਿਸਲਾਂ ਵਾਲੇ ਸੀ ਉਹਨਾਂ ਦੇ ਵੀ ਤਾਂ ਅੱਗੋਂ ਜਿਹੜੇ ਨੇ ਪੁੱਤਰ ਤੇ ਉਹਨਾਂ ਦੇ ਅੱਗੋਂ ਪੁੱਤਰ ਜਿਹੜੇ ਨੇ ਉਹੀ ਮਿਸਲਦਾਰ ਬਣਦੇ ਸੀ। ਸੋ ਇਹ ਆਲਰੇਡੀ ਇਹ ਚੰਗਾ ਹੁੰਦਾ ਕਿ ਜੇ ਪੈਟਰਨ ਬਾਬਾ ਬੰਦਾ ਸਿੰਘ ਬਹਾਦਰ ਵਾਲੇ ਦੇ ਉੱਤੇ ਰਾਜ ਦੀਆਂ ਨੀਹਾਂ ਖੜੀਆਂ ਹੁੰਦੀਆਂ, ਇੱਕ ਡਾਇਨੈਸਟੀ ਬਣ ਗਈ। ਔਰ ਨਤੀਜਾ ਫਿਰ ਉਸ ਦਾ ਐਂਡ 'ਚ ਇਹੀ ਹੋਇਆ ਕਿ ਉਹਦੇ 'ਚ ਇੰਟਰੀਗ, ਉਹ ਡੋਗਰੇ ਹੋਣ, ਮਿਸ਼ਰ ਹੋਣ, ਸੰਧਾ ਵਾਲੀਏ ਸਰਦਾਰ ਹੋਣ, ਕਿਵੇਂ ਉਹਨਾਂ ਨੇ 10 ਸਾਲ ਫਿਰ ਖੂਨ ਦੀ ਹੋਡਲੀ ਖੇਡੀ। ਤੇ ਇਨ ਦਾ ਐਂਡ ਜਦੋਂ ਫਿਰ ਸੈਕੰਡ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਹੜੀ ਚਨਾਹ ਦੇ ਕੰਢੇ ਗੁਜਰਾਤ ਦੇ ਵਿੱਚ ਹੋਈ ਰਾਮਨਗਰ 'ਚ, ਔਰ ਉਹਦੇ 'ਚ ਆਉਂਦਾ ਹੈ ਕਿ ਇੱਕ ਸਿੱਖ ਬੁੱਢੇ ਫੌਜੀ ਨੇ ਜਦੋਂ ਬੰਦੂਕ ਰੱਖੀ ਤਾਂ ਉੱਚੀ ਉੱਚੀ ਉਹ ਰੋਇਆ ਕਿ ਅੱਜ ਰਣਜੀਤ ਸਿੰਘ ਮੋਇਆ ਕਿ ਅੱਜ। ਔਰ ਜਦੋਂ ਸ਼ਾਹ ਮੁਹੰਮਦ ਨੇ ਪਹਿਲੀ ਐਂਗਲੋ ਸਿੱਖ ਲੜਾਈ ਦੀ ਗੱਲ ਕੀਤੀ ਤਾਂ ਉਹਨੇ ਵੀ ਕਿਹਾ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ, ਕਿ ਇਨ ਦਾ ਐਂਡ ਇਹੀ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਲੀਡਰਸ਼ਿਪ ਨਹੀਂ ਰਹਿੰਦੀ, ਇੱਕ ਉਹ ਕੈਪੇਬਲ ਲੀਡਰ ਜਿਹਨੂੰ ਜਨਤਾ ਪਿਆਰ ਕਰੇ, ਜਿਹਨੂੰ ਫॉर ਮਹਾਰਾਜਾ ਰਣਜੀਤ ਸਿੰਘ ਦੀ ਸਕਸੈਸ ਦੇ ਵਿੱਚ ਇਹ ਠੀਕ ਹੈ। ਅਕਾਲੀ ਫੂਲਾ ਸਿੰਘ ਜਿਨ੍ਹਾਂ ਦਾ ਨਿਸ਼ਕਾਮ ਨਿਹੰਗ ਸਿੰਘਾਂ ਦਾ ਜਥਾ ਹਰ ਕੀ ਲੜਾਈ, ਮੁਲਤਾਨ ਦੀ, ਕਸ਼ਮੀਰ ਦੀ, ਅਟਕ ਦੀ, ਨੁਸ਼ਹਿਰੇ ਦੀ, ਜਨਰਲ ਹਰੀ ਸਿੰਘ ਨਲੂਆ। ਜਨਰਲ ਹਰੀ ਸਿੰਘ ਨਲੂਆ ਕੋਈ ਛੋਟੀ ਸਿਰਫ ਫੌਜ ਦਾ ਉਹ ਕਮਾਂਡਰ ਇਨ ਚੀਫ ਹੀ ਨਹੀਂ ਸੀ, ਇੱਕ ਨੀਤੀਵੇਤਾ, ਸੰਵਿਧਾਨ ਨੂੰ ਸਮਝਣ ਵਾਲਾ, ਏਬਲ ਐਡਮਿਨਿਸਟ੍ਰੇਟਰ। ਹੁਣ ਇਹ ਸਾਰੇ ਜਿਹੜੀ ਲਾਇਲਟੀ ਹੈ ਫਿਰ ਜਿਹੜੇ ਸ਼ਾਮ ਸਿੰਘ ਅਟਾਰੀ ਵਾਲਾ, ਉਹਨਾਂ ਦੇ ਪਿਤਾ ਨਿਹਾਲ ਸਿੰਘ ਅਟਾਰੀ ਵਾਲਾ। ਸੋ ਜਦੋਂ ਤੁਸੀਂ ਕੈਪੇਬਲ ਲੋਕਾਂ ਦੀ ਲਾਇਲਟੀ ਜਿੱਤਦੇ ਹੋ, ਇਹ ਵੀ ਤੁਹਾਡਾ ਟੈਲੈਂਟ ਹੁੰਦਾ। ਔਰ ਉਸ ਸਾਦਗੀ ਦੇ ਵਿੱਚ ਹਾਲਾਂਕਿ ਰਣਜੀਤ ਸਿੰਘ ਦਾ ਦਰਬਾਰ ਬਹੁਤ ਰਾਇਲ ਦਰਬਾਰ, ਉਹਦੇ 'ਚ ਜਿਸ ਕਿਸਮ ਦਾ ਡਿਸਪਲੇ ਗਹਿਣਿਆਂ ਦਾ, ਹੀਰਿਆਂ ਦਾ, ਜਿਹੜਾ ਓਵਰਆਲ ਔਰਨਾਮੈਂਟਸ ਜਿਹਨੂੰ ਅਸੀਂ ਕਹਿੰਦੇ ਹਾਂ ਅਸੀਂ, ਲੇਕਿਨ ਰਣਜੀਤ ਸਿੰਘ ਨੂੰ ਆਪ ਸਾਦਗੀ ਬਹੁਤ ਪਸੰਦ ਸੀ। ਆਪ ਉਹ ਸਾਦੇ ਕੱਪੜਿਆਂ ਦੇ ਵਿੱਚ ਕਦੇ ਤਖਤ ਤੇ ਨਹੀਂ ਬੈਠਾ ਹੈ, ਕੋਈ ਉਹਨੇ ਜਿਹੜਾ ਉਹ ਮੁਕਟ ਨਹੀਂ ਲਾਇਆ ਹੈ, ਕੋਈ ਕੁਰਸੀ ਤੇ ਬਹਿਣਾ, ਸੋਨੇ ਦੀ ਕੁਰਸੀ ਅੱਜ ਵੀ ਇੰਗਲੈਂਡ ਦੇ ਐਲਬਰਟ ਮਿਊਜ਼ੀਅਮ ਦੇ ਵਿੱਚ ਪਈ ਹੈ ਤੇ ਕੋਏ ਨੂਰ ਹੀਰਾ ਡੋਲੇ ਦੇ ਨਾਲ ਕਦੀ ਕਦਾਈ ਬੰਨ ਲੈਣ। ਔਰ ਉਹਨੂੰ ਜਦੋਂ ਕਿਸੇ ਨੇ ਪੁੱਛਿਆ ਕਿ ਜੀ ਇਹ ਤੁਸੀਂ ਕਿੱਥੋਂ ਲਿਆ, ਉਹਨੇ ਤਲਵਾਰ ਵਾਲੇ ਉਹਨੇ ਕਿਹਾ ਤਲਵਾਰ ਦੇ ਜ਼ੋਰ ਨਾਲ। ਉਹਨੇ ਕਿਹਾ ਜਿਹਦੇ ਕੋਲੇ ਤਲਵਾਰ ਹੈ। ਸੋ ਗੱਲ ਅਲਟੀਮੇਟਲੀ ਸੋਵਰਨਿਟੀ, ਪੋਲੀਟੀਕਲ ਪਾਵਰ ਦੀ ਹੁੰਦੀ ਹੈ। ਜਦੋਂ ਤੱਕ ਸਾਡੇ ਕੋਲ ਸੋਵਰਨਿਟੀ ਸੀ, ਪੋਲੀਟੀਕਲ ਪਾਵਰ ਸੀ, ਸਾਡੇ ਉਸ ਰਾਜ ਦੇ ਵਿੱਚ ਬਾਹਰਲੇ ਯੂਰਪੀਅਨ ਜਿਹੜੇ ਨੇ ਉਹਨਾਂ ਨੇ ਲੰਮੀਆਂ ਦਾੜੀਆਂ ਰੱਖੀਆਂ, ਵਾਲ ਪਿੱਛੇ ਨੂੰ ਰੱਖੇ ਨੇ, ਉਹ ਲਾਇਲ ਹੋ ਕੇ ਉੱਥੇ ਸਰਵ ਕਰਦੇ ਸੀ। ਤੇ ਅੱਜ ਜਦੋਂ 30 ਮਿਲੀਅਨ ਸਾਡੀ ਗਿਣਤੀ ਹੈ, ਅਸੀਂ ਬੇਘਰੇ ਹਾਂ। ਅਸੀਂ ਕਿਵੇਂ ਛੋਟੀਆਂ ਕਿ ਫਰਾਂਸ ਪੱਗ ਦਾ ਮੁੱਦਾ ਹੈ, ਹੀਟ ਕ੍ਰਾਈਮ ਹੋ ਗਿਆ, ਭਾਰਤ ਦੇ ਵਿੱਚ ਸਾਡੇ ਨਾਲ ਕੀ ਹੋ ਰਿਹਾ ਹੈ, ਪੰਜਾਬ ਦੇ ਵਿੱਚ ਕਿੱਥੇ ਉਹ ਸਿੱਖ ਰਾਜ ਜਿੱਥੇ ਕੁਰਾਨ ਸ਼ਰੀਫ ਕਿਸੇ ਹੋਰ ਦਾ ਲਿਖਿਆ ਬਾਹਰੋਂ ਉਹਨਾਂ ਨੂੰ ਰਣਜੀਤ ਸਿੰਘ ਆਨਰ ਕਰਦੇ ਨੇ, ਕਿੱਥੇ ਅੱਜ ਅਸੀਂ ਪੰਜਾਬ ਦੇ ਵਿੱਚ ਆਪਣੇ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਦਾ ਸਤਕਾਰ ਕਾਇਮ ਨਹੀਂ ਰੱਖ ਪਾ ਰਹੇ, ਉਸ ਦੀ ਬੇਅਦਬੀ ਹੋ ਰਹੀ ਹੈ। ਉਸੇ ਪੰਜਾਬ ਦੀ ਧਰਤੀ ਤੇ ਕੁਰਾਨ ਸ਼ਰੀਫ ਮਲੇਰਕੋਟਲੇ ਦੇ ਵਿੱਚ ਬੇਅਦਬ ਕੀਤਾ ਗਿਆ। ਸੋ ਰਾਜ ਸ਼ਕਤੀ ਜਾਂ ਪੋਲੀਟੀਕਲ ਪਾਵਰ ਕੋਈ ਦੂਜਿਆਂ ਦੇ ਹੱਕ ਖੋਣ ਲਈ ਨਹੀਂ ਹੁੰਦੀ। ਔਰ ਇਹੀ ਗੱਲ ਮਹਾਰਾਜਾ ਰਣਜੀਤ ਸਿੰਘ ਦਾ ਜਾਂ ਇਹ ਸਾਰਾ ਸਰਕਾਰੇ ਖਾਲਸਾ ਦੀ ਜਿਹੜੀ ਕਾਇਮੀ ਰਾਜ ਪੱਧਤੀ, ਰਾਜ ਢੰਗ ਸੀ, ਉਹ ਇਹੀ ਸੀ ਕਿ ਰਾਜ ਲੋਕਾਂ ਦੇ ਲਈ ਹੈ। ਔਰ ਮਹਾਰਾਜਾ ਰਣਜੀਤ ਸਿੰਘ ਬਾਰੇ ਹੈ ਕਿ
ਭਾਵੇਂ ਜਿੰਨੀ ਮਰਜ਼ੀ ਦਿਨ ਦੀ ਉਹਦੀ ਰੁਝੇਵਿਆਂ ਭਰੀ ਜ਼ਿੰਦਗੀ ਉਹਨਾਂ ਦਾ ਤੁਸੀਂ ਸਕੈਜੂਲ ਦੇਖਦੇ ਹੋ, ਇਹਦੇ ਬਾਵਜੂਦ ਕਈ ਵਾਰੀ ਰਾਤ ਨੂੰ ਉਹ ਆਪਣਾ ਭੇਸ ਬਦਲ ਕੇ ਔਰ ਕਈ ਵਾਰੀ ਡਿਊਰਿੰਗ ਦਾ ਡੇ ਵੀ ਉਹ ਜਾ ਕੇ ਦੇਖਦੇ ਸੀ ਕਿ ਬਈ ਕਿਤੇ ਕੋਈ ਰਿਸ਼ਵਤਖੋਰੀ ਤਾਂ ਨਹੀਂ ਹੈ, ਹਰ ਇੱਕ ਦੇ ਨਾਲ ਇਨਸਾਫ ਹੋ ਰਿਹਾ ਕਿ ਨਹੀਂ। ਜਦੋਂ ਅਕਾਲ ਪੈਂਦਾ ਹੈ, 4 ਚੁਫੇਰੇ ਭੁੱਖਮਰੀ ਹੈ, ਔਰ ਉਹਨੇ ਜਿਹੜਾ ਕਿਉਂਕਿ ਉਸ ਵੇਲੇ ਰੈਵਨਿਊ ਵਗੈਰਾ ਇਕੱਠਾ ਤੇ ਅੰਨ ਦੇ ਰੂਪ 'ਚ ਹੀ ਹੁੰਦਾ ਸੀ, ਆਪਣੇ ਗੋਦਾਮਾਂ ਦੇ ਦਰਵਾਜ਼ੇ ਖੋਲ ਦਿੱਤੇ ਮੋਦੀ ਖਾਨੇ ਦੇ ਵੀ ਜਿਹਨੂੰ ਲੋੜ ਹੈ। ਔਰ ਇੱਕ ਸਟੋਰੀ ਹੈ ਜਿਹੜੀ ਸਾਰੇ ਹਿਸਟੋਰੀਅਨਸ ਨੇ ਲਿਖੀ ਹੈ ਕਿ ਇੱਕ ਬਿਰਧ ਮਾਂ ਆਪਣੇ ਛੋਟੀ ਜਿਹੀ ਉਮਰ ਦੇ ਪੋਤੇ ਦੇ ਨਾਲ ਜਿਹੜੀ ਹੈ ਪੁੱਤਰ ਜਾਂ ਪੋਤੇ ਦੇ ਨਾਲ ਉਹ ਆਈ, ਉਹਨੇ ਪੰਡ ਬਣਾ ਲਈ ਕਣਕ ਦੀ। ਹੁਣ ਉਹ ਬੱਚਾ ਵੀ ਛੋਟਾ ਚੁੱਕੀ ਨਹੀਂ ਜਾਇਆ ਉਹਦੇ ਤੋਂ ਵੀ, ਤੇ ਕੋਲ ਇੱਕ ਖੜਾ ਜਿਹੜਾ ਉਹਨੇ ਚਾਦਰ ਜੀ ਬਲੇਟੀ ਹੋਈ ਆਪਣੇ ਤੇ ਉਹਨੇ ਕਿਹਾ ਕੋਈ ਨਹੀਂ ਮਾਤਾ ਦੱਸੋ ਕਿੱਥੇ ਮੈਂ ਛੱਡ ਆਂਦਾ ਜੀ। ਔਰ ਉਹਨੇ ਆਪਣੇ ਸਿਰ ਤੇ ਚੁੱਕੀ, ਉਹਨਾਂ ਦੇ ਜਿੰਨੇ ਵੀ ਜਿੱਥੇ ਵੀ ਘਰ ਸੀ ਛੱਡ ਕੇ ਜਦੋਂ ਉਹਨੇ ਉਹ ਪੰਡ ਥੱਲੇ ਸੁੱਟੀ ਤੇ ਚਾਦਰ ਹਟੀ ਪਾਸੇ ਤੇ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਇਲ ਪਹਿਰਾਵੇ 'ਚ ਸੀ ਉਹ, ਤੇ ਉਹ ਕੰਬਣ ਲੱਗਾ। ਉਹਨੇ ਕਿਹਾ ਨਹੀਂ ਮੈਂ ਤੁਹਾਡਾ ਨੌਕਰ ਹੈ, ਮੈਂ ਤੁਹਾਡੇ ਲਈ ਹਾਂ। ਸੋ ਇਹ ਜਦੋਂ ਤੁਸੀਂ ਨਿੱਕੀਆਂ ਨਿੱਕੀਆਂ ਚੀਜ਼ਾਂ ਨੇ। ਔਰ ਜੇ ਅਸੀਂ ਅਕਾਲ ਤਖਤ ਦੀ ਗੱਲ, ਅੱਜ ਕਿਵੇਂ ਅਕਾਲ ਤਖਤ ਨੂੰ ਇਹਨਾਂ ਨੇ ਜਿਹੜਾ ਉਹ ਬਣਾਇਆ ਹੋਇਆ ਤਨਖਾਹੀਏ ਜਥੇਦਾਰ ਬਣਾਏ ਨੇ, ਜੇ ਉਹਨੇ ਅਵਗਿਆ ਕੀਤੀ ਇਖਲਾਕੀ ਤੌਰ ਤੇ, ਅਕਾਲੀ ਫੂਲਾ ਸਿੰਘ ਨੇ ਤਲਬ ਕੀਤਾ ਔਰ ਰਣਜੀਤ ਸਿੰਘ ਪੇਸ਼ ਹੁੰਦਾ ਔਰ ਉਹਨੇ ਕਿਹਾ ਵੀ ਇਹਨੂੰ ਬੰਨ ਕੇ ਬੇਰੀ ਦੇ ਨਾਲ ਕੋਰੜੇ ਮਾਰੋ, ਔਰ ਉਹ ਆਪ ਹੀ ਬੇਰੀ ਨੂੰ ਜੱਫਾ ਮਾਰਦਾ, ਕਹਿੰਦਾ ਸਿੰਘ ਸਾਹਿਬ ਬੰਨਣ ਦੀ ਲੋੜ ਨਹੀਂ ਹੈ, ਮੈਂ ਗੁਨਾਹਗਾਰ ਹੈ, ਮੇਰੇ ਕੋਰੜੇ ਮਾਰੋ। ਉਹਨਾਂ ਨੇ ਮਾਰੇ ਨਹੀਂ ਹੈ, ਪਰ ਇਹ ਸੀ ਜਿੱਥੇ ਕਿ ਤੁਸੀਂ ਦੱਸਦੇ ਹੋ ਕਿ ਅਲਟੀਮੇਟਲੀ ਸਿੱਖ ਜਿੱਥੇ ਮਰਜ਼ੀ ਪਹੁੰਚ ਜਾਏ ਉਹ ਆਪਣੇ ਮੂਲ ਨਾਲ ਵੀ ਜੁੜਿਆ ਹੋਇਆ, ਸਿੱਖੀ ਨਾਲ ਵੀ ਜੁੜਿਆ ਹੋਇਆ। ਔਰ ਜਿਹੜੇ ਸਿੱਖੀ ਦੇ ਮੇਨ ਟ੍ਰੇਟ ਨੇ, ਨਿਆਂ ਹੈ, ਹਰ ਇੱਕ ਨੂੰ ਬਰਾਬਰੀ ਦੇਣੀ ਹੈ, ਖੁਸ਼ਹਾਲੀ ਦੇਣੀ ਹੈ, ਕੋਈ ਭੁੱਖਾ ਨਾ ਸੋਏ, ਮੁਸੀਬਤ ਦੇ ਵਿੱਚ ਵੀ ਜਿਹੜਾ ਉਹ ਆਪਣੇ ਉਹਨਾਂ ਜਿਹੜੇ ਪ੍ਰਿੰਸੀਪਲਸ ਨੂੰ ਕਾਇਮ ਰੱਖਣਾ ਹੈ। ਸੋ ਅੱਜ ਜਦੋਂ ਅਸੀਂ 177 ਸਾਲ ਬਾਅਦ ਉਸ ਦਿਨ ਨੂੰ ਯਾਦ ਕਰ ਰਹੇ ਹਾਂ ਤੇ ਅਸਲ 'ਚ ਅਸੀਂ ਆਪਣੀ ਗਵਾਚੀ ਸੋਵਰਨਿਟੀ, ਗਵਾਚੀ ਬਾਦਸ਼ਾਹ ਦੇ ਨੈਣ ਨਕਸ਼ੀ ਲੱਭ ਰਹੇ ਕਿ ਕਿਵੇਂ ਮੁੜ ਕੇ ਉਸ ਧਰਤੀ ਦੇ ਉੱਤੇ ਖਾਲਸੇ ਦੀਆਂ ਚੌਂਕੀਆਂ, ਝੰਡੇ ਬੁੰਗੇ ਜੁਗੋ ਜੁਗ ਅਟਲ ਦੀ ਅਰਦਾਸ ਸਕਾਰਥੀ ਹੋਏ। ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜਾ ਜਿੱਥੇ ਕਿ ਅੱਜ ਸਿੱਖ ਕੌਮ ਦਾ ਵੱਡਾ ਹਿੱਸਾ ਸਿੱਖੀ ਹੋਮਲੈਂਡ ਹੈ, ਅਸੀਂ ਉੱਥੇ ਬੇਸਡ ਹੈ, ਉਸ ਧਰਤੀ ਦੇ ਉੱਤੇ ਅਸੀਂ ਮੁਕੰਮਲ ਆਜ਼ਾਦੀ ਦਾ ਨਿੱਘ ਮਾਣ ਸਕੀਏ। ਖਾਲਿਸਤਾਨ ਦਾ ਸੰਕਲਪ ਵੀ ਇਹ ਹੈ ਕਿ ਜਿੱਥੇ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਸਾਰੇ ਹੀ ਆਜ਼ਾਦੀ ਦਾ ਨਿੱਘ ਮਾਣ ਸਕਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਰਾਜ ਅਤੇ ਬਹਾਦਰੀ ਤੇ ਉਹਨਾਂ ਦੀ ਮੌਤ ਬਾਰੇ ਸਾਡੇ ਦਰਸ਼ਕਾਂ ਨੂੰ ਆਪਣੇ ਵਿਚਾਰ ਦਿੱਤੇ। ਇਸ ਨਾਲ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।